ਕੀ ਕੁਝ ਅਮਰੀਕਾ 'ਚ ਜਾਂ ਦੁਨੀਆ 'ਚ ਵਾਪਰ ਰਿਹਾ ਹੈਗਾ, ਉਹ 1-2 ਖਬਰਾਂ ਆਪਾਂ ਸਾਂਝੀਆਂ ਕਰਦੇ ਹਾਂ ਤੇ ਫਿਰ ਸਾਡੇ ਨਾਲ ਰਮਨ ਸਿੰਘ ਢਿੱਲੋਂ ਜੀ ਜੁੜਨਗੇ ਤੇ ਫਿਰ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਉਹ ਡਿਸਕਸ ਕਰਾਂਗੇ। ਸੋ ਅੱਜ ਦੀਆਂ ਜੇ ਮੇਨ ਖਬਰਾਂ ਵੱਲ ਆਈਏ ਤੇ ਸਭ ਤੋਂ ਮੇਨ ਖਬਰ ਨੇਪਾਲ ਦੇ ਵਿੱਚ ਜੋ ਫਲੱਡਿੰਗ ਹੋਈ ਆ ਉਹਨੂੰ ਹੀ ਲੈ ਕੇ ਆ। ਸੋ ਇਹ ਜੋ ਨਵੇਂ ਫਿਗਰਸ ਆਏ ਆ ਉਹਨਾਂ ਦੇ ਮੁਤਾਬਕ 65 ਅਮਰੀਕਨ ਸਿਟੀਜ਼ਨ ਜਿਹੜੇ ਆ ਉਹ ਕਹਿੰਦੇ ਭਈ ਮਿਸਿੰਗ ਹੈਗੇ ਆ। 1000 ਤੋਂ ਵੱਧ ਲੋਕ ਮਿਸਿੰਗ ਆ। 353 ਲੋਕਾਂ ਦੀ ਜਿਹੜੀ ਡੈਥ ਆ ਉਹ ਕਨਫਰਮ ਹੋ ਚੁੱਕੀ ਹੈਗੀ ਆ। ਇਹ ਨੇਪਾਲ ਦੀ ਪੁਲਿਸ ਦੱਸ ਰਹੀ ਹੈਗੀ ਆ। ਲੋਕਲ ਰਿਪੋਰਟਸ ਨੇ ਇਹ ਕਿਹਾ ਵੀ ਨੈਸ਼ਨਲ ਐਮਰਜੈਂਸੀ ਆਪਰੇਸ਼ਨ ਸੈਂਟਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 113 ਨੇਪਾਲੀ ਟੂਰਿਸਟ, 85 ਸਿਕਿਉਰਿਟੀ ਪਰਸਨਲ ਜਿਹੜੇ ਆਰਮੀ ਵਿੱਚੋਂ ਸੀ, ਪੁਲਿਸ ਵਿੱਚੋਂ ਵੀ ਸੀ, 161 ਰੈਜ਼ੀਡੈਂਟਸ ਤੇ ਇਹ ਜੋ ਆ ਉਸ ਏਰੀਏ ਦੇ ਵਿੱਚ ਬੜੇ ਜ਼ੋਰ-ਸ਼ੋਰ ਦੇ ਨਾਲ ਕੰਮ ਕਰਨ ਦੇ ਉੱਤੇ ਲੱਗੇ ਹੋਏ ਹੈਗੇ ਆ। ਚਾਈਨੀਜ਼ ਸਟੇਟ ਬ੍ਰਾਡਕਾਸਟਰ ਸੀਸੀਟੀਵੀ ਨੇ ਇਹ ਕਿਹਾ ਵੀ 558 ਲੋਕ ਮਿਸਿੰਗ ਆ। ਤਿੱਬਤ ਦੇ 260 ਜਿਹੜੇ ਫੋਰਨਰਸ ਆ ਸੋ 2 ਵਿਲੇਜਰਸ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ। ਜੋ ਹਿਕਮਤ ਸਿੰਘ ਅਈਅਰ ਇੱਕ ਸੀਈਓ ਤੇ ਸੀਨੀਅਰ ਡਾਇਰੈਕਟਰ ਹੈਗੇ ਨੇਪਾਲ ਟੂਰਿਜ਼ਮ ਬੋਰਡ ਦੇ, ਉਹਨਾਂ ਨੇ ਇਹ ਦੱਸਿਆ ਵੀ 65 ਅਮਰੀਕਨਸ ਮਿਸਿੰਗ ਆ ਫੋਰਨ ਨੈਸ਼ਨਲਸ ਦੇ ਵਿੱਚੋਂ ਜੇ ਗੱਲ ਕਰਦੇ ਜਾਈਏ। ਸੋ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਬਾਕੀ ਜੋ ਉੱਥੇ ਮਾਲੀ ਨੁਕਸਾਨ ਹੋਇਆ ਉਹ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਵੀ ਕਿਹਾ ਵੀ ਯੂਐਸ ਪੂਰਾ ਸਾਥ ਦਊਗਾ ਨੇਪਾਲ ਦੇ ਨਾਲ। ਸੋਸ਼ਲ ਮੀਡੀਆ ਦੀ ਪੋਸਟ ਵੀ ਉਹਨੇ ਪਾਈ ਆ ਵੀ ਅਸੀਂ ਅਮਰੀਕਾ ਸਟੈਂਡਸ ਰੈਡੀ ਟੂ ਸਪੋਰਟ ਦ ਗਵਰਨਮੈਂਟ ਆਫ ਨੇਪਾਲ ਵਿਦ ਨੀਡਡ ਹਿਊਮਨਿਟੇਰੀਅਨ ਅਸਿਸਟੈਂਸ। ਸੋ ਯੂਐਸ ਅੰਬੈਸੀ ਜੋ ਨੇਪਾਲ ਦੇ ਵਿੱਚ ਆ ਉਹਨਾਂ ਨੇ ਵੀ ਜਿਹੜੀਆਂ ਹਾਰਟਫੁਲ ਕੰਡੋਲੈਂਸਿਸ ਪਰਿਵਾਰਾਂ ਨੂੰ ਦਿੱਤੀਆਂ ਹੈਗੀਆਂ ਜਿਨ੍ਹਾਂ ਦੇ ਪਰਿਵਾਰ ਮੈਂਬਰ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਇਸ ਫਲੱਡਸ ਦੇ ਵਿੱਚ। ਤੇ ਉਹ ਕਹਿੰਦੇ ਵੀ ਅਸੀਂ ਰਾਉਂਡ ਦਾ ਕਲੌਕ ਵਰਕਆਊਟ ਕਰ ਰਹੇ ਹਾਂ ਵੀ ਜਿਹੜੇ ਯੂਐਸ ਦੇ ਸਿਟੀਜ਼ਨਸ ਆ ਕੋਈ ਅਫੈਕਟ ਹੋਏ ਆ, ਮਿਸਿੰਗ ਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਹੈਗੀ ਆ। ਸੋ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ ਕਲੋਜ਼ਲੀ ਤੇ $5 ਲੱਖ ਗ੍ਰਾਂਟ ਜਿਹੜੀ ਆ ਕੈਥੋਲਿਕ ਰਿਲੀਫ ਸਰਵਿਸਿਜ਼ ਵੱਲੋਂ ਵੀ ਦਿੱਤੀ ਗਈ ਹੈਗੀ ਆ। ਸਰਚ ਤੇ ਰੈਸਕਿਊ ਟੀਮ ਜਿਹੜੀ ਆ ਉਹ ਬਹੁਤ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਆ। ਕਈ ਜੀਂਦੇ ਲੋਕ ਵੀ ਜਿਹੜੇ ਆ ਮਲਬੇ ਦੇ ਵਿੱਚ ਜਿਹੜੇ ਦੱਬੇ ਆ ਜਾਂ ਫਸੇ ਹੋਏ ਆ ਉਹ ਲੱਭ ਰਹੇ ਹੈਗੇ। ਜੀ, ਬਿਲਕੁਲ। ਤੇ ਇੱਕ ਹੋਰ ਖਬਰ ਆ ਜਿਸ ਕੇਸ ਨੇ ਪੂਰੀ ਦੁਨੀਆ ਦੀਆਂ ਹੀ ਨਜ਼ਰਾਂ ਉਸ ਦੇ ਉੱਤੇ ਕੀਤੀਆਂ ਆ ਤੇ ਉਸ ਤੋਂ ਬਾਅਦ ਆਪਾਂ ਰਮਨ ਜੀ ਦੇ ਨਾਲ ਗੱਲਬਾਤ ਕਰਾਂਗੇ। ਰਮਨ ਜੀ ਅੱਜ ਵੀਡੀਓ ਦੇ ਜ਼ਰੀਏ ਆਪਣੇ ਨਾਲ ਜਿਹੜੇ ਜੁੜਨਗੇ। ਲਿੰਡਸੀ ਕਲੈਂਸੀ ਦਾ ਮਰਡਰ ਟ੍ਰਾਇਲ ਜਿਹੜਾ ਉਹ ਚੱਲ ਰਿਹਾ। ਇਹ ਇੱਕ ਮਾਂ ਜਿਸ ਦੇ 3 ਬੱਚੇ ਆ, ਇਸ ਦੇ ਉੱਤੇ ਦੋਸ਼ ਆ ਵੀ ਇਹਨੇ ਤਿੰਨਾਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੇ ਨਾਮ ਕੋਰਾ, ਡੌਸਨ ਤੇ ਕੈਲਨ ਆ, ਇਹ 3 ਨੌਜਵਾਨ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਇਸਨੇ ਮਾਰ ਦਿੱਤਾ। ਇਹ ਸਟ੍ਰੈਂਗੂਲੇਸ਼ਨ ਦੇ ਨਾਲ ਵੀ ਗਲਾ ਘੁੱਟ ਕੇ ਜਿਹੜਾ ਉਹ ਮਾਰ ਦਿੱਤਾ। ਬਾਅਦ ਦੇ ਵਿੱਚ ਕਹਿੰਦੇ ਵੀ ਇਸਨੇ ਆਪ ਜਿਹੜੀ ਆ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਿਲਸ ਵੀ ਲਈਆਂ, ਆਪਣੇ ਆਪ ਨੂੰ ਕੱਟ ਵੀ ਲਾਏ, ਦੂਜੀ ਫਲੋਰ ਤੋਂ ਛਾਲ ਵੀ ਮਾਰੀ ਜਿਹਦੇ ਕਰਕੇ ਪੈਰਾਲਾਈਜ਼ ਵੀ ਜਿਹੜੀ ਉਹ ਹੋ ਗਈ। ਜਦ ਇਸ ਦੇ ਉੱਤੇ ਚਾਰजेस ਲਾਏ ਗਏ ਇਸਨੇ ਨਾਟ ਗਿਲਟੀ ਪਲੀ ਕੀਤਾ। ਇਹਦਾ ਜਿਹੜਾ ਡਿਫੈਂਸ ਦੇ ਆਰਗੂਮੈਂਟ ਇਹ ਕਹਿ ਰਹੇ ਆ ਵੀ ਜਿਹੜੀ ਇਸਨੇ ਇਹ ਕ੍ਰਿਮੀਨਲ ਰਿਸਪੌਂਸਿਬਲ ਨਹੀਂ ਹੈਗੀ ਕਿਉਂਕਿ ਇਹ ਸਵੀਅਰ ਪੋਸਟਮਾਰਟਮ ਸਾਈਕੋਸਿਸ ਦੇ ਸ਼ਿਕਾਰ ਸੀਗੀ ਉਸ ਟਾਈਮ ਦੇ ਉੱਤੇ ਜਦ ਇਸਨੇ ਇਹ ਤਿੰਨਾਂ ਬੱਚਿਆਂ ਨੂੰ ਜਿਹੜਾ ਉਹ ਜਿਉਂਦਿਆਂ ਹੀ ਮਾਰ ਦਿੱਤਾ ਸੀਗਾ। ਤੇ ਇਨਫੈਕਟ ਇਹਨਾਂ ਦਾ ਜਿਹੜਾ ਡਿਫੈਂਸ ਦਾ ਵਕੀਲ ਆ ਉਹ ਇਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਬੜੀ ਲਵਿੰਗ ਮਦਰ ਜਿਹੜੀ ਉਹ ਸੀਗੀ ਤੇ ਇਹਨੂੰ ਮੈਡੀਕਲ ਟਰੀਟਮੈਂਟ ਸਮੇਂ ਸਿਰ ਨਹੀਂ ਮਿਲ ਸਕੀ ਇਸ ਦੀ ਮੈਂਟਲ ਇਲਨੈਸ ਦੇ ਕਰਕੇ। ਪ੍ਰੋਸੀਕਿਊਸ਼ਨ ਵਾਲੇ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਜੈਨੀਫਰ ਸਪਾਰਿਗ ਉਹ ਆਰਗੂ ਕਰ ਰਹੇ ਆ ਵੀ ਇਹਨੇ ਜਾਣਬੁੱਝ ਕੇ ਕੀਤਾ ਹੈ, ਸਭ ਡੈਲੀਬਰੇਟਲੀ ਇਸਨੇ ਆਪਣੇ ਤਿੰਨੇ ਨਿਆਣੇ ਜਿਹੜੇ ਆ ਉਹ ਮਾਰੇ ਆ। ਕਹਿੰਦੇ ਵੀ ਜਿਹੜਾ ਇਹ ਦਾਅਵਾ ਕਰ ਰਿਹਾ ਵੀ ਇਸ ਨੂੰ ਆਵਾਜ਼ਾਂ ਸੁਣਦੀਆਂ ਸੀ, ਹਲੂਸੀਨੇਟਰੀ ਵੌਇਸਿਸ ਸੁਣਦੀਆਂ ਸੀ, ਉਹਦੇ ਕਰਕੇ ਨਹੀਂ ਪਰ ਇਸ ਦੀ ਮੈਂਟਲ ਸਥਿਤੀ ਠੀਕ ਸੀਗੀ ਤੇ ਜਾਣਬੁੱਝ ਕੇ ਇਸਨੇ ਇਸ ਸਾਰੇ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ। ਪ੍ਰੋਸੀਕਿਊਟਰ ਨੇ ਕਿਹਾ ਵੀ ਜਿਹੜਾ ਕਲੈਂਸੀ ਆ ਉਸਨੇ ਜਾਣ ਕੇ ਆਪਣੇ ਘਰ ਵਾਲੇ ਨੂੰ ਸੀਵੀਐਸ ਦੇ ਉੱਤੇ ਪਿਕਅਪ ਟੇਕ ਆਊਟ ਦੇ ਲਈ ਘੱਲਿਆ ਤਾਂ ਜੋ ਜਦ ਇਸਨੇ ਨਿਆਣਿਆਂ ਨੂੰ ਪਿੱਛੇ ਮਾਰਨਾ ਵੀ ਇਹਦੇ ਕੋਲ ਇਨਫ ਟਾਈਮ ਜਿਹੜਾ ਉਹ ਹੋਵੇ। ਤੇ ਹੁਣ ਦੋਨਾਂ ਹੀ ਤਰਫੋਂ ਆਰਗੂਮੈਂਟਸ ਦੇ ਦਿੱਤੇ ਗਏ ਹੈਗੇ ਆ।
ਤੇ ਹੁਣ ਜਿਹੜੇ ਜੱਜ ਵਿਲੀਅਮ ਸੁਲੀਵਨ ਆ ਉਹ ਦੱਸ ਰਹੇ ਆ ਜਿਊਰੀ ਨੂੰ ਵੀ ਇੰਸਟਰਕਸ਼ਨਸ ਦੇ ਰਹੇ ਆ ਵੀ ਡੈਲੀਬਰੇਸ਼ਨਸ ਜਿਹੜੀਆਂ ਉਹ ਸ਼ੁਰੂ ਹੋਣੀਆਂ ਆ। ਜਿਊਰੀ ਹੁਣ ਦੋਨੋਂ ਤਰਫੋਂ ਦੇ ਆਰਗੂਮੈਂਟਸ ਸੁਣਨ ਤੋਂ ਬਾਅਦ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਕੁਝ ਘੰਟੇ ਲਾਉਂਦੀ ਆ, ਕੁਝ ਦਿਨ ਲਾਉਂਦੀ ਆ, ਕਿੰਨਾ ਵਕਤ ਜਿਹੜਾ ਉਹ ਲੱਗਦਾ ਆ ਇਸ ਦੇ ਚਾਰजेस ਦੇ ਵਿੱਚ ਇਸ ਦੀ ਕਨਵਿਕਸ਼ਨ ਆਉਂਦੀ ਆ ਜਾਂ ਇਕਵਿਟਲ ਜਿਹੜਾ ਉਹ ਆਉਂਦਾ ਆ। ਪਰ ਇਸ ਕੇਸ ਨੇ ਪੂਰਾ ਨੇਸ਼ਨ ਵਾਈਡ ਕੀ ਵਰਲਡ ਵਾਈਡ ਲਾਈਮਲਾਈਟ ਦੇ ਵਿੱਚ ਜਿਹੜਾ ਉਹ ਲਿਆਂਦਾ ਆ, ਖਾਸ ਕਰਕੇ ਪੋਸਟਮਾਰਟਮ ਸਾਈਕੋਸਿਸ ਦੀ ਜਿਹੜੀ ਗੱਲ ਆ, ਨਵੇਂ ਜਿਹੜੇ ਜਨਮ ਦੇਣ ਤੋਂ ਬਾਅਦ ਦੇ ਵਿੱਚ ਮਾਂ ਦੇ ਜਿਹੜੀ ਮੈਂਟਲ ਸਥਿਤੀ ਆ ਉਸ ਨੂੰ ਲੈ ਕੇ, ਮੈਂਟਲ ਇਲਨੈਸ ਨੂੰ ਲੈ ਕੇ, ਜਾਂ ਇੱਕ ਕੋਲਡ ਬਲੱਡਡ ਇਸਨੇ ਤਿੰਨੇ ਨਿਆਣੇ ਮਾਰ ਦਿੱਤੇ ਆ, ਇਹਦਾ ਜਿਹੜਾ ਹੁਣ ਨਿਰਣਾ ਆ ਉਹ ਜਿਊਰੀ ਕੁਛ ਸਮੇਂ ਦੇ ਵਿੱਚ ਜਿਹੜੀ ਉਹ ਕਰੇਗੀ। ਘੰਟਿਆਂ 'ਚ, ਦਿਨਾਂ 'ਚ ਜਾਂ ਹਫ਼ਤਿਆਂ ਦੇ ਵਿੱਚ ਵੀ ਇਹ ਕੰਮ ਹੋ ਸਕਦਾ ਆ। ਸੋ ਹਰ ਇੱਕ ਦੀ ਜਿਹੜੀ ਇਸ ਦੇ ਉੱਤੇ ਨਜ਼ਰ ਰਹੇਗੀ। ਤੇ ਹੁਣ ਆਪਾਂ ਰਮਨ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ, ਉਹ ਆਪਣੇ ਨਾਲ ਜੁੜ ਚੁੱਕੇ ਆ। ਰਮਨ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਹਰਜੋਤ ਸਿੰਘ ਜੀ। ਜੀ ਰਮਨ ਜੀ, ਸੋ ਟਰੱਕਿੰਗ 'ਚ ਕੀ ਅਪਡੇਟ ਹੈਗੀ ਆ? ਟਰੱਕਿੰਗ ਦੇ ਵਿੱਚ ਅਪਡੇਟ ਤਾਂ ਬਹੁਤ ਜ਼ਿਆਦਾ ਆ ਜੀ। ਟਰੱਕਿੰਗ ਦੇ ਵਿੱਚ ਇੰਡਸਟਰੀ ਜਿਹੜੀ ਆ ਬੜੀ ਰੀਸ਼ੇਪ ਕਰ ਰਹੀ ਹੈਗੀ ਆ। ਜਿਹੜੀਆਂ ਬ੍ਰੋਕਰੇਜ ਕੰਪਨੀਆਂ ਹੈਗੀਆਂ ਉਹਨਾਂ ਨੂੰ ਹੈਵੀ ਇਨਵੈਸਟਮੈਂਟ ਮਿਲ ਰਹੀ ਹੈਗੀ ਆ। ਟ੍ਰੇਡ ਪਾਲਿਸੀ, ਕੈਨੇਡਾ ਦੇ ਨਾਲ ਟੈਰਿਫ ਵਾਰ, ਬ੍ਰੋਕਰ ਟਰਾਂਸਪੇਰੈਂਸੀ ਰੂਲ ਸਟਿਲ ਇਨ ਪ੍ਰੋਸੈਸ, ਤੇ EPA ਦੀਆਂ ਚੇਂਜਸ। ਸੋ ਕਾਫੀ ਕੁਛ ਜਿਹੜਾ ਆ ਉਹ ਇੰਡਸਟਰੀ ਦੇ ਵਿੱਚ ਵਾਪਰ ਰਿਹਾ ਹੈਗਾ ਇਸ ਵੇਲੇ। ਤੇ ਜਿਹੜੇ ਜਿੱਦਾਂ ਕਿ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਗੱਲ ਕਰਦੇ ਆ ਰਹੇ ਹਾਂ ਕਿ ਇਹ ਬਿਲਕੁਲ ਹੀ ਐਕਸਟਰਾਆਰਡਨਰੀ ਜੀ ਇੰਡਸਟਰੀ ਹੋ ਰਹੀ ਹੈ। ਐਕਸਟਰਾਆਰਡਨਰੀ ਜਿਹੜੇ ਚੇਂਜਸ ਆ ਰਹੇ ਨੇ ਕਿਤੇ, ਮਤਲਬ ਕਿ ਹੁਣ ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਵੱਡੀ ਚੀਜ਼ ਹੋ ਰਹੀ ਹੈ ਕਿ ਡਰਾਈਵਰ ਸ਼ਾਰਟੇਜ ਕਿਹਾ ਜਾ ਰਿਹਾ, ਲੇਕਿਨ ਡਰਾਈਵਰ ਦੀਆਂ ਜੌਬਸ ਜਿਹੜੀਆਂ ਉਹ ਘਟ ਰਹੀਆਂ ਹੈਗੀਆਂ, ਉਹ ਘਟੀਆਂ ਹੈਗੀਆਂ। ਸੋ ਡੋਂਟ ਨੋ ਕਿ ਕਿੱਧਰ ਨੂੰ ਕੀ ਸਾਰਾ ਕੁਝ ਜਾ ਰਿਹਾ ਹੈਗਾ। ਪਰ ਇਹਦੇ ਨਾਲ ਹੀ ਜਿਹੜੀ ਅਰਾਈਵ ਲੌਜਿਸਟਿਕ ਹੈਗੀ ਆ, ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੂੰ ਮੁਡਬਾਡਾਲਾ ਮੈਜੋਰਟੀ ਇਨਵੈਸਟਮੈਂਟ ਵਾਲਿਆਂ ਨੇ ਜਿਹੜਾ ਆ ਉਹਨਾਂ ਦੀ ਸਟੇਕ ਮੈਜੋਰਟੀ ਸਟੇਟ ਐਕਵਾਇਰ ਕੀਤੀ ਹੈਗੀ ਆ। ਤੇ ਉਹਨਾਂ ਨੇ 1000 ਹੋਰ ਇੰਪਲੋਈ ਹਾਇਰ ਕਰਨ ਦੀ ਗੱਲ ਕੀਤੀ ਹੈ ਇਸ ਸਾਲ ਦੇ ਵਿੱਚ, ਜਿਹੜਾ ਕਿ ਇੱਕ ਇੰਟਰਸਟਿੰਗ ਪਾਰਟ ਹੈਗਾ, ਕਿਉਂਕਿ ਹਰ ਇੱਕ ਪਾਸੇ ਜਿਹੜਾ ਆ ਉਹ ਉਲਟੇ ਪਾਸੇ ਨੂੰ ਚੱਲ ਰਿਹਾ ਹੈਗਾ ਕੰਮ, ਕਿ ਲੇਆਫ ਚੱਲ ਰਹੇ ਹੈਗੇ ਆ। ਰਾਈਵ ਲੌਜਿਸਟਿਕ ਦੇ 2000 ਤੋਂ ਵੱਧ ਇੰਪਲੋਈ ਹੈਗੇ ਆ ਅਕ੍ਰੋਸ 10 ਅਮਰੀਕਨ ਲੋਕੇਸ਼ਨਸ। ਰਫਲੀ 5500 ਕਸਟਮਰ ਜਿਹੜੇ ਸਰਵ ਕਰਦੇ ਆ, 10,000 ਦੇ ਕਰੀਬ ਕੈਰੀਅਰਸ ਹੈਗੇ ਇਹਨਾਂ ਦੇ। ਸੋ ਇਹ ਜਿਹੜੀ ਐਕਸਪੈਂਸ਼ਨ ਹੈਗੀ ਆ, ਉਹਨਾਂ ਨੇ ਸਪੈਸੀਫਿਕਲੀ ਆਇਡੈਂਟੀਫਾਈ ਕੀਤਾ ਹੈ ਕਿ produce cross border open deck LTL partial shipment ਤੇ universal trailer pool। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇੱਕ ਬੰਨੇ ਤਾਂ ਆਪਾਂ ਦੂਸਰਾ ਕੰਮ ਚੱਲ ਰਿਹਾ ਹੈਗਾ, ਦੂਜੇ ਬੰਨੇ ਇਹ ਚੀਜ਼ਾਂ ਚੱਲ ਰਹੀਆਂ। ਪਰ ਓਵਰਆਲ ਜਿਹੜੀ ਇੰਡਸਟਰੀ ਹੈਗੀ ਹੈ ਇਸ ਵੇਲੇ ਰਾਜਕਰਨ ਤੇ ਹਰਜੋਤ ਭਾਜੀ, ਉਹ ਗੁੱਡ ਸਾਈਡ ਵੱਲ ਨੂੰ ਚੱਲ ਰਹੀ ਆ। ਰੇਟਸ ਜਿਹੜੇ ਹਾਇਰ ਹੈਗੇ ਆ, ਡੈਫੀਨੇਟਲੀ ਜਿਹੜਾ ਫਿਊਲ ਹੈਗਾ ਉਹ ਵੀ ਮਤਲਬ ਕਿ ਉਹਦੀ ਪ੍ਰਾਈਸਿਸ ਵੀ ਵਧੀਆ ਹੈਗੀਆਂ। ਐਂਡ ਆਲਸੋ ਜਿਹੜੀ ਇੱਕ ਕੰਸਰਨਿੰਗ ਗੱਲ ਹੈਗੀ ਆ ਕਿ ਆਪਣੇ ਜਿਹੜੇ ਅਮਰੀਕਾ ਦੇ ਸਟਾਕ ਪਾਈਲਸ ਹੈਗੇ ਆ ਫਿਊਲ ਦੇ, ਉਹ ਸੀਜ਼ਨਲ ਲੋ ਦੇਖੇ ਜਾ ਰਹੇ ਆ। ਸੋ ਉਹਦੇ ਕਰਕੇ ਵੀ ਪ੍ਰਾਈਸਿਸ ਜਿਹੜੀਆਂ ਹਾਈ ਜਾ ਰਹੀਆਂ ਹੈਗੀਆਂ। ਸੋ ਮਿਕਸ ਰਿਐਕਸ਼ਨ ਹੈਗਾ ਆ, ਕਾਫੀ ਚੀਜ਼ਾਂ ਜਿਹੜੀਆਂ ਡਿਸਕਸ ਕਰਨ ਵਾਲੀਆਂ ਹੈਗੀਆਂ। ਜੇ ਆਪਾਂ US ਕੈਨੇਡਾ ਦਾ ਡਿਸਪਿਊਟ ਲਈਏ ਤੇ ਉਹਦੇ ਵਿੱਚ ਜਿਹੜੇ ਹੈਵੀ ਟਰੱਕਸ ਆ ਉਹ ਇਨਕਲੂਡ ਨਾ ਕਰਨ ਦੀ ਗੱਲ ਕੀਤੀ ਗਈ ਸੀਗੀ, ਪਰ ਲੱਗਦਾ ਜਦੋਂ ਟਾਕਸ ਟੁੱਟੀਆਂ ਹੈਗੀਆਂ ਤੇ ਉਹ ਵੀ ਸਾਰਾ ਕੁਝ ਜਿਹੜਾ ਆ ਵਿੱਚ ਆ ਗਿਆ ਹੈਗਾ। ਸੋ ਇਹਦੇ ਨਾਲ ਹੁਣ ਜਿਹੜੇ ਨਵੇਂ ਟਰੱਕ ਦੀਆਂ ਪ੍ਰਾਈਸਿਸ ਆ ਉਹਨਾਂ ਤੇ ਅਸਰ ਪਊਗਾ। ਜਿਹੜੀ ਫਲੀਟ ਨੇ ਜੇ ਰਿਪਲੇਸ ਕਰਨੇ ਆਪਣੇ ਟਰੱਕ ਜਾਂ ਨਵੇਂ ਲੈਣੇ ਹੈਗੇ ਆ, ਉਹਨਾਂ ਦੇ ਲਊ ਫਰਕ ਪਊਗਾ। ਸੋ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਵੇਲੇ ਜਿਹੜੀਆਂ ਉਹ ਇੰਟਰਸਟਿੰਗ ਬਣੀਆਂ ਹੋਈਆਂ। ਲੈਟਸ ਸੀ ਕਿ ਇਹ ਜਿਹੜਾ ਡਿਸਪਿਊਟ ਆ ਇਹ ਕਿੱਧਰਲੇ ਪਾਸੇ ਨੂੰ ਜਾਂਦਾ ਹੈ ਜੀ। ਸੋ ਬਿਲਕੁਲ, ਜਿਹੜੇ ਸਾਡੇ ਕੋਈ ਕੈਨੇਡਾ ਵਾਲੇ ਵੀ ਸਰੋਤੇ ਆ, ਉਹ ਜ਼ਰੂਰ ਤੁਸੀਂ ਕਾਲ ਕਰਕੇ ਦੱਸਿਓ ਵੀ ਤੁਹਾਡੇ ਤੇ ਕਿੰਨਾ ਕੁ ਅਸਰ ਪੈ ਰਿਹਾ, ਕਿਉਂਕਿ ਬਹੁਤ ਮੈਂ ਕਾਫੀ ਆਰਟੀਕਲਸ ਪੜ੍ਹ ਰਿਹਾ ਸੀ। ਅੱਜ ਕੱਲ੍ਹ ਇਹੀ ਚੱਲ ਰਿਹਾ ਵੀ US ਕੈਨੇਡਾ ਦੀ ਜਿਹੜੀ ਟ੍ਰੇਡ ਵਾਰ ਆ, ਉਹਦਾ ਟਰੱਕਿੰਗ ਤੇ ਬਹੁਤ ਵੱਡਾ ਅਸਰ ਪੈਣਾ ਹੈਗਾ। ਟੈਰਿਫ ਦੇ ਨਾਲ ਜਿਹੜੀ ਕ੍ਰਾਸ ਬਾਰਡਰ ਫਰੇਟ ਆ, ਉਹਦੇ 'ਚ ਫਿਰ ਟਰੱਕਿੰਗ ਦਾ ਵੋਲੀਅਮ ਵੀ ਘਟਣਾ ਹੈਗਾ ਆ, ਕੀਮਤਾਂ ਵਧਣੀਆਂ ਹੈਗੀਆਂ, ਤੇ ਬਹੁਤ ਨਵੀਂ ਜਿਹੜੀ ਆ ਅਨਸਰਟਨਟੀ ਹੈਗੀ ਕੈਰੀਅਰਸ ਲਈ, ਦੋਨਾਂ ਸਾਈਡ ਲਈ।
ਅਮਰੀਕਾ ਵਾਲੀ ਸਾਈਡ ਲਈ ਵੀ, ਕੈਨੇਡਾ ਵਾਲੀ ਸਾਈਡ, ਕਿਉਂਕਿ ਅਮਰੀਕਾ ਤੋਂ ਵੀ ਬਹੁਤ ਵੱਡਾ ਤੁਹਾਨੂੰ ਪਤਾ ਹੀ ਆ ਵੀ ਜਿੰਨਾ ਪ੍ਰੋਡਿਊਸ ਇੱਥੋਂ ਜਾਂਦਾ ਇੱਧਰੋਂ ਹੀ ਜਾਂਦਾ ਸਾਰਾ। ਸੋ ਇਹ ਕਾਫੀ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਤਦ ਤੱਕ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਹੈਗਾ। ਬਿਲਕੁਲ ਜਿਹੜਾ ਹਰਜੋਤ ਭਾਜੀ ਪਹਿਲਾਂ ਵੀ ਇਹ ਟ੍ਰੈਂਡ ਚੱਲਦਾ ਹੁੰਦਾ ਸੀਗਾ ਕਿ ਜਿੰਨੇ ਵੀ ਕੈਨੇਡਾ ਤੋਂ ਲੋਡ ਜਿਹੜੇ ਯੂਐਸ ਆਉਂਦੇ ਆ ਉਹ ਚੀਪ ਆਉਂਦੇ ਆ, ਐਂਡ ਦੈਨ ਇੱਥੋਂ ਜਿਹੜਾ ਲੋਡ ਵਾਪਸ ਜਾਂਦਾ ਹੈ ਉਹ ਮਹਿੰਗਾ ਹੁੰਦਾ ਆ। ਸੋ ਇਹ ਕਾਫੀ ਪਹਿਲਾਂ ਟ੍ਰੈਂਡ ਹੁੰਦਾ ਸੀਗਾ ਕਿ ਕਈ ਵਾਰੀ ਜਦੋਂ ਮਾਰਕੀਟ ਬਹੁਤ ਜ਼ਿਆਦਾ ਸਲੋ ਹੋ ਜਾਂਦੀ ਕੈਨੇਡਾ ਵੱਲੋਂ, ਤੇ ਫਿਰ ਕੈਨੇਡਾ ਤੋਂ ਐਮਟੀ ਟਰੱਕ ਵੀ ਆਉਣੇ ਸ਼ੁਰੂ ਹੋ ਜਾਂਦੇ, ਕਿਉਂਕਿ ਕਪੈਸਿਟੀ ਜਿਹੜੀ ਆ ਜੇ ਉਧਰੋਂ ਮਾਰਕੀਟ ਬਹੁਤ ਜ਼ਿਆਦਾ ਡਾਊਨ ਆ ਤੇ ਟਰੱਕ ਜਿਹੜਾ ਆ ਉਹ ਰਿਪਲੇਸ ਨਹੀਂ ਹੁੰਦਾ, ਇੱਧਰ ਜਿਹੜਾ ਐਮਟੀ ਟਰੱਕ ਆ ਉਹ ਨਹੀਂ ਮਿਲਦਾ ਹੈਗਾ ਕੈਨੇਡਾ ਨੂੰ। ਸੋ ਰੇਟਸ ਕਾਫੀ ਹਾਈ ਚਲੇ ਜਾਂਦੇ। ਉਹਦੇ ਨਾਲ ਕੀ ਆ ਕਿ ਕੈਨੇਡੀਅਨ ਕੈਰੀਅਰਸ ਜਿਹੜੇ ਆ ਉਹ ਕਈ ਵਾਰੀ ਐਮਟੀ ਉਧਰੋਂ ਵਾਪਸ ਇੱਧਰ ਆ ਜਾਂਦੇ ਆ, ਐਮਟੀ ਆਉਣ ਕੇ ਇੱਧਰੋਂ ਆਣ ਕੇ ਲੋਡ ਚੁੱਕ ਲੈਂਦੇ ਆ। ਉਹਨਾਂ ਨੂੰ ਦੋਨੋਂ ਪਾਸੇ ਦਾ ਐਕਚੁਅਲੀ ਬੈਨੀਫਿਟ ਹੋ ਜਾਂਦਾ, ਕਿਉਂਕਿ ਉਧਰੋਂ ਖਾਲੀ ਆਉਣ ਦੇ ਨਾਲ ਖਰਚਾ ਘੱਟ ਹੈ ਤੇ ਇੱਧਰੋਂ ਜਿਹੜੇ ਰੇਟ ਵੱਧ ਹੈਗੇ ਆ। ਪਰ ਜਿਹੜੀ ਹੁਣ ਇਸ ਵੇਲੇ ਟੈਰਿਫ ਦਾ ਪ੍ਰੋਬਲਮ ਚੱਲ ਰਹੀ ਹੈਗੀ ਆ, ਇਹਦੇ ਨਾਲ ਡੈਫੀਨੇਟਲੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਕਿ ਟਰੱਕਿੰਗ ਜਿਹੜੀ ਇੱਕ ਐਸਾ ਕਿੱਤਾ ਹੈਗਾ ਜਿਹਦੇ ਤੇ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ, ਜੇ ਕੋਈ ਵੀ ਸਲੋ ਡਾਊਨ ਹੁੰਦਾ ਹੈ ਤਾਂ ਇਹ ਸਾਰਿਆਂ ਨਾਲੋਂ ਪਹਿਲਾ ਕਿੱਤਾ ਜਿੱਥੇ ਅਸਰ ਹੁੰਦਾ ਹੈ, ਤੇ ਜੇ ਕੋਈ ਕੰਮ ਵਧੀਆ ਹੁੰਦਾ ਤੇ ਇਹ ਸਾਰਿਆਂ ਨਾਲੋਂ ਪਹਿਲਾ ਕਿੱਤਾ ਐਸਾ ਜਿੱਥੇ ਅਸਰ ਹੁੰਦਾ। ਹੁਣ ਵੀ ਪਿਛਲੇ ਆਪਾਂ 4-5 ਮਹੀਨੇ ਤੋਂ ਜਿਹੜੀ ਇਨਫੋਰਸਮੈਂਟ ਕਰਕੇ ਜਿਹੜੀ ਵਾਧਾ ਹੋਇਆ ਹੈਗਾ ਰੇਟਸ ਦੇ ਵਿੱਚ, ਤੁਸੀਂ ਹੋਰ ਸਾਰੀ ਇੰਡਸਟਰੀਜ਼ ਦੇਖ ਲਓ ਉਹਨਾਂ ਦੇ ਵਿੱਚ ਸਲੋ ਡਾਊਨ ਹੈ, ਲੇਕਿਨ ਟਰੱਕਿੰਗ ਦੇ ਵਿੱਚ ਵਾਧਾ ਹੋਇਆ ਹੈਗਾ। ਪਰ ਇੱਥੇ ਵੀ ਟੈਰਿਫ ਦੇ ਨਾਲ ਜਿਹੜਾ ਹੈਗਾ ਉਹ ਸਾਰਿਆਂ ਨਾਲੋਂ ਪਹਿਲਾ ਜਿਹੜਾ ਅਸਰ ਹੈਗਾ ਉਹ ਕੈਨੇਡੀਅਨ ਟਰੱਕਿੰਗ ਤੇ ਅਮਰੀਕਨ ਟਰੱਕਿੰਗ ਤੇ ਪੈਣਾ ਹੈਗਾ। ਪਰ ਅਗੇਨ ਇਹਦੇ ਵਿੱਚ ਜਿਹੜਾ ਕੈਨੇਡਾ ਹੈਗਾ ਉਹਨੂੰ ਸ਼ਾਇਦ ਹੋ ਸਕਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇ, ਕਿਉਂਕਿ ਕੈਨੇਡੀਅਨ ਇੰਪੋਰਟਸ ਜਿਹੜੇ ਹੈਗੇ ਆ ਉਹ ਅਰਾਊਂਡ 74% ਉਹਨਾਂ ਦੇ ਟੋਟਲ ਜਿਹੜੇ ਐਕਸਪੋਰਟਸ ਹੈਗੇ ਆ ਉਹ ਯੂਐਸ ਨੂੰ ਹੈਗੇ ਆ, ਤੇ ਯੂਐਸ ਦੇ ਜਿਹੜੇ ਐਕਸਪੋਰਟਸ ਹੈ ਕੈਨੇਡਾ ਨੂੰ ਅਬਾਊਟ 17% ਹੈ। ਸੋ ਇਹ ਜਿਹੜੀ ਆ ਫਿਗਰ ਹੈ ਕਾਫੀ ਜਿਹੜੀ ਆ ਉਹਦੇ ਵਿੱਚ ਫਰਕ ਹੈਗਾ। ਇਸ ਕਰਕੇ ਜਿਹੜਾ ਇਹ ਕੰਮ ਹੈਗਾ ਇਹਦੇ ਵਿੱਚ ਕੈਨੇਡੀਅਨ ਟਰੱਕਿੰਗ ਦੇ ਉੱਤੇ ਜਿਹੜਾ ਹੈ ਉਹ ਜ਼ਿਆਦਾ ਅਸਰ ਪਊਗਾ। ਡੈਫੀਨੇਟਲੀ ਜਿਹੜੀ ਅਮਰੀਕਨ ਟਰੱਕਿੰਗ ਹੈਗੀ ਆ ਵੈਸੇ ਹੀ ਕੈਨੇਡਾ ਦੀ ਟਰੱਕਿੰਗ ਤੋਂ ਅਬਾਊਟ 10 ਗੁਣਾ ਵੱਡੀ ਹੈਗੀ ਆ, ਤੇ ਜਿਹੜਾ ਵੀ ਕੈਰੀਅਰਸ ਹੈਗੇ, ਜਿਹੜੇ ਮੈਜੋਰਟੀ ਕੈਰੀਅਰਸ ਹੈਗੇ ਜਿਹੜੇ ਕਿ ਬਾਰਡਰ ਕ੍ਰਾਸਿੰਗ ਕਰਦੇ ਹੈਗੇ, ਬਾਰਡਰ ਸਟੇਟਸ ਹੈਗੇ ਆ, ਉਹਨਾਂ ਤੇ ਡੈਫੀਨੇਟਲੀ ਅਸਰ ਪਊਗਾ। ਜਿਹੜਾ ਕਿ ਆਪਾਂ ਓਨਟਾਰੀਓ ਵਾਲੇ ਪਾਸੇ ਦੇਖਦੇ ਜਾਂ ਵਾਸ਼ਿੰਗਟਨ ਸਟੇਟ 'ਚ ਦੇਖਦੇ ਆ, ਵਾਸ਼ਿੰਗਟਨ BC ਦੇ ਵਿੱਚ ਤੇ ਉਧਰ ਓਨਟਾਰੀਓ ਜਿਹੜਾ ਆ ਉਧਰਲੇ ਪਾਸੇ ਦੇਖਦੇ ਆ। ਸੋ ਉੱਥੇ ਜਿਹੜਾ ਆ ਜ਼ਿਆਦਾ ਅਸਰ ਪੈਣ ਦੀ ਜਿਹੜੀ ਸੰਭਾਵਨਾ ਹੈ। ਸੋ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਓਨਰ ਆਪਰੇਟਰ, ਸਮਾਲ ਫਲੀਟ ਓਨਰ ਆਪਰੇਟਰਸ ਹੈਗੇ ਵੈਸਟਰਨ ਯੂਐਸ ਤੇ ਰਨ ਕਰਦੇ, ਯੂਐਸ ਕੈਨੇਡਾ ਬਾਰਡਰ ਦੇ ਉੱਤੇ। ਸੋ ਆਟੋ ਤੇ ਇੰਡਸਟਰੀਅਲ ਸਪਲਾਈ ਚੇਨ ਉਹ ਲੈ ਕੇ ਆਉਂਦੇ ਓਨਟਾਰੀਓ ਤੋਂ ਅਪਰ ਮਿਡ ਵੈਸਟ ਵੱਲੋਂ। ਕਹਿੰਦੇ ਵੀ ਜੇ ਕੈਨੇਡੀਅਨ ਸਾਊਥਬਾਊਂਡ ਵੋਲੀਅਮ ਡਾਊਨ ਹੁੰਦਾ ਆ ਤੇ ਜਿਹੜਾ ਐਕਸਪੈਕਟ ਕਰੋ ਵੀ ਜਿਹੜਾ ਨਾਰਥਬਾਊਂਡ ਕਪੈਸਿਟੀ ਆ ਉਹ ਵੀ ਟਾਊਟ ਹੋਊਗੀ। ਸੋ ਟ੍ਰੇਡ ਗਰੁੱਪਸ ਇਹ ਵੀ ਐਡਵਾਈਜ਼ ਕਰ ਰਹੇ ਆ ਕੈਰੀਅਰਸ ਨੂੰ ਵੀ ਰਿਟਨ ਇੰਸਟਰਕਸ਼ਨਸ ਲਓ ਆਪਣੇ ਸ਼ਿਪਰ ਤੇ ਬ੍ਰੋਕਰਸ ਤੋਂ, ਟੈਰਿਫ ਲਾਇਬਿਲਿਟੀ ਫਰੇਟ ਦੇ ਲਈ ਕਲੈਰੀਫਾਈ ਕਰੋ ਵੀ ਕੌਣ ਪੇ ਕਰੂਗਾ ਡਿਟੈਂਸ਼ਨ, ਰੀਡਿਲੀਵਰੀ ਤੇ ਡਾਕੂਮੈਂਟ ਐਵਰੀ ਕ੍ਰਾਸ ਬਾਰਡਰ ਮੂਵ। ਇਹ ਖਾਸ ਕਰਕੇ ਧਿਆਨ ਰੱਖੋ ਜਿਹੜੇ ਕੈਨੇਡਾ ਤੇ ਪੰਜਾਬੀ ਜਿਹੜੇ ਟਰੱਕਰਸ ਆ, ਕਿਉਂਕਿ ਆਪਾਂ ਨੂੰ ਬਹੁਤ ਸਾਰੇ ਪੰਜਾਬੀ ਸੁਣਦੇ ਆ, ਤਾਂ ਕਰਕੇ ਕਹਿ ਰਹੇ ਜਿਹੜੇ USA ਤੋਂ ਕੈਨੇਡਾ ਜਾ ਰਹੇ ਜਾਂ ਕੈਨੇਡਾ ਤੋਂ USA ਆ ਰਹੇ। ਬਿਲਕੁਲ ਹਰਜੋਤ ਭਾਜੀ, ਇਹ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਕਿ ਕਈ ਸਿਨੈਰੀਓਜ਼ ਜਿਹੜੇ ਰਨ ਕਰਦੇ ਹੈਗੇ ਆ। ਇੱਕ ਪਿਛਲੇ ਵੀਕਸ ਦੇ ਵਿੱਚ ਆਪਣੇ ਕੋਲ ਇੱਕ ਜਿਹੜਾ ਕੁਐਸਚਨ ਕਾਫੀ ਘੁੰਮ ਰਿਹਾ ਸੀਗਾ ਕਿ ਜਿਹੜੀ ਕੈਬੋਟਾਜ ਜਿਹੜਾ ਰੂਲ ਹੈਗਾ ਉਹਦੇ ਉੱਤੇ ਗੱਲ ਬੜੀ ਚੱਲ ਰਹੀ ਸੀਗੀ ਕਿ ਕਿਹੜਾ ਕੀ ਕਰ ਸਕਦਾ, ਕਿਹੜਾ ਨਹੀਂ ਕੀ ਕਰ ਸਕਦਾ। ਸੋ ਇਹਦੇ ਵਿੱਚ ਇੱਕ ਦੱਸਦਾ ਜਾਵਾਂ ਕਿ ਜਿਹੜਾ ਇੱਕ ਡਰਾਈਵਰ ਹੈਗਾ ਜਿਹੜਾ ਉਹਨੂੰ ਵੀਜ਼ਾ ਮਿਲਦਾ ਹੈਗਾ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਜਾਂ ਉਹ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਉਹ ਡਿਫਰੈਂਟ ਹੈਗੀਆਂ, ਤਾਂ ਕਿ ਕੰਪਨੀ ਜਿਹੜੀ ਟਰੱਕਿੰਗ ਕੰਪਨੀ ਆ ਉਹਨੂੰ ਸ਼ਾਇਦ ਹੋ ਸਕਦਾ ਡਿਫਰੈਂਟ ਤਰੀਕੇ ਦੇ ਨਾਲ ਉਹ ਕੰਮ ਕਰ ਸਕਦੀ ਆ। ਸੋ ਦੋਨਾਂ ਦੇ ਵਿੱਚ ਫਰਕ ਹੈਗਾ। ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਇਹ ਹਦਾਇਤ ਹੈਗੀ ਆ ਕਿ ਉਹ ਜਿਹੜੀ CBP ਦੀ ਸਾਈਟ ਦੇ ਉੱਤੇ ਜਾ ਕੇ ਜਿਹੜਾ ਵੀਜ਼ਾ ਤੁਹਾਡਾ ਟਾਈਪ ਤੁਸੀਂ ਮਿਲਿਆ ਹੈਗਾ ਉਹਦੀਆਂ ਰਿਕੁਆਇਰਮੈਂਟਸ ਤੁਸੀਂ ਚੈੱਕ ਕਰੋ ਕਿ ਤੁਸੀਂ ਉਹਦੀ ਰਿਕੁਆਇਰਮੈਂਟਸ ਦੇ ਅੰਡਰ ਕੀ ਕਰ ਸਕਦੇ ਔਰ ਕੀ ਨਹੀਂ ਕਰ ਸਕਦੇ। ਟਰੱਕਿੰਗ ਕੰਪਨੀ ਸ਼ਾਇਦ ਕੁਝ ਡਿਫਰੈਂਟ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ, ਉਹ ਉਹਨਾਂ ਦੀ ਪ੍ਰੋਬਲਮ ਹੈਗੀ ਹੈ। ਟਰੱਕਿੰਗ ਕੰਪਨੀ ਆਪਣਾ ਜਾ ਕੇ ਜਿਹੜੇ ਰੂਲਸ ਚੈੱਕ ਕਰ ਸਕਦੇ ਆ, ਪਰ ਜਿਹੜਾ ਡਰਾਈਵਰ ਹੈਗਾ ਉਹਦੇ ਤੇ ਡਿਫਰੈਂਟ ਰੂਲਸ ਉਹਦੇ ਵੀਜ਼ਾ
ਜਿਹੜੇ ਢੰਗ ਦਾ ਵੀਜ਼ਾ ਲਿਆ ਉਹਦੇ ਹਿਸਾਬ ਦੇ ਨਾਲ ਡਿਫਰੈਂਟ ਰੂਲਸ ਜਿਹੜੇ ਆ ਉੱਥੇ ਅਪਲਾਈ ਹੁੰਦੇ ਆ। ਸੋ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਵੀਜ਼ਾ ਹੈਗਾ ਉਹਦੇ CBP ਦੀ ਸਾਈਟ ਤੇ ਜਾ ਕੇ ਤੁਸੀਂ ਆਪਣੇ ਵੀਜ਼ੇ ਦੀਆਂ ਰਿਸਟ੍ਰਿਕਸ਼ਨਸ ਤੇ ਤੁਹਾਡੀਆਂ ਦੇਖ ਸਕਦੇ ਕੀ ਤੁਸੀਂ ਕਰ ਸਕਦੇ ਕੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਮੇਰਾ ਪਿਛਲੇ ਵੀਕਸ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਉਹਦੇ ਵਿੱਚ ਮੈਂ ਥੋੜਾ ਜਿਹਾ ਇਹਦੇ 'ਚ ਇੰਟਰਸਟ ਲਿਆ ਸੀਗਾ, ਦੇਖਿਆ ਸੀਗਾ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨਿਟਲੀ ਜਿਹੜੇ ਕੈਨੇਡੀਅਨ ਡਰਾਈਵਰਸ ਹੈਗੇ ਆ ਉਹ ਧਿਆਨ 'ਚ ਰੱਖਣ ਕਿ ਸ਼ਾਇਦ ਹੋ ਸਕਦਾ ਤੁਹਾਡੀ ਕੰਪਨੀ ਕੁਛ ਕਰ ਸਕਦੀ ਹੋਵੇ ਆਪਣੇ ਉਸ ਲੈਵਲ ਤੇ ਉਹਨਾਂ ਦੇ ਅਥਾਰਟੀ ਦੇ ਹਿਸਾਬ ਨਾਲ, ਪਰ ਹੋ ਸਕਦਾ ਤੁਹਾਡਾ ਵੀਜ਼ਾ ਤੁਹਾਨੂੰ ਉਹ ਸਟੈਪ ਅਲਾਓ ਨਾ ਕਰਦਾ ਹੋਵੇ। ਰਾਜਕਿਰਨ ਜਿਹੜਾ ਆਪਾਂ ਐਮਟੀ ਟ੍ਰੇਲਰ ਦੀ ਵੀ ਗੱਲ ਕੀਤੀ ਸੀਗੀ ਕਿ ਕਿਸੇ ਨੇ ਗੱਲ ਕੀਤੀ ਸੀਗੀ ਐਮਟੀ ਟ੍ਰੇਲਰ ਇੱਧਰੋਂ ਇੱਧਰ ਮੂਵ ਕਰ ਸਕਦੇ ਆ, ਉਹ ਨਹੀਂ ਕਰ ਸਕਦੇ ਹੈਗੇ, ਚਾਹੇ ਉਹ ਇੱਕੋ ਕੰਪਨੀ ਦਾ ਚਾਹੇ ਕੁਛ ਵੀ ਆ, ਚਾਹੇ 5 ਵੀਲ ਹੈ ਚਾਹੇ ਕੁਛ ਵੀ ਹੈ, ਉਹ ਨਹੀਂ ਮੂਵ ਹੋ ਸਕਦਾ ਉਹ ਫਰੋਮ ਵਨ ਪਲੇਸ ਟੂ ਅਨਦਰ ਪਲੇਸ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਡੈਫੀਨਿਟਲੀ ਉਹ ਕੰਪਨੀ ਸ਼ਾਇਦ ਉਹ ਆਥੋਰਾਈਜ਼ ਹੋਊਗੀ ਲੇਕਿਨ ਡਰਾਈਵਰ ਆਥੋਰਾਈਜ਼ ਨਹੀਂ ਹੈਗਾ ਉਹਨੂੰ ਮੂਵ ਕਰਨ ਦੇ ਲਈ, ਉਹਦੇ ਵੀਜ਼ੇ ਦੇ ਤਹਿਤ ਉਹ ਆਥੋਰਾਈਜ਼ ਨਹੀਂ ਹੈਗਾ। ਸੋ ਇਹ ਕਾਫੀ ਜਿਹੜੀਆਂ ਡੀਪ ਤੁਹਾਡੀਆਂ ਗੱਲਾਂ ਹੈਗੀਆਂ, ਤੁਸੀਂ ਜਿਹੜੇ ਕ੍ਰਾਸ ਬਾਰਡਰ ਹੈਗੇ ਆ ਉਹ ਜ਼ਰੂਰ ਧਿਆਨ ਰੱਖਿਆ ਕਰੋ। ਡਰਾਈਵਰ ਜ਼ਰੂਰ ਧਿਆਨ ਰੱਖਣ ਕਿ ਉਹਨਾਂ ਦਾ ਜਿਹੜਾ ਵੀਜ਼ਾ ਹੈਗਾ ਉਹਦੇ 'ਚ ਕਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹ ਧਿਆਨ ਰੱਖੋ। ਇਹ ਜੇ ਕਿਸੇ ਨੇ ਇਦਾਂ ਐਮਟੀ ਵਗੈਰਾ ਜਿਹੜਾ ਕਰਨਾ ਫਿਰ ਉਹ ਡਿਫਰੈਂਟ ਵੀਜ਼ਾ ਹੁੰਦਾ ਹੈ? ਨਹੀਂ ਜੀ, ਵੀਜ਼ਾ ਡਿਫਰੈਂਟ ਨਹੀਂ ਹੁੰਦਾ, ਉਹਨਾਂ ਨੂੰ ਲੋਕਲ ਡਰਾਈਵਰ ਇੱਥੇ ਯੂਜ਼ ਕਰਨਾ ਪੈਂਦਾ, ਲੋਕਲ ਅਮਰੀਕਨ ਕੰਪਨੀ ਯੂਜ਼ ਕਰਨੀ ਪੈਂਦੀ ਹੈ ਟੂ ਮੂਵ ਦੈਟ ਫਰਟ। ਓਕੇ, ਠੀਕ ਹੈ ਜੀ। ਆਲਰਾਈਟ। ਇਹਦੇ ਵਿੱਚ ਤੁਸੀਂ ਇੱਕ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਆਪਾਂ ਥੋੜਾ ਜਿਹਾ ਡਿਫਰੈਂਟ ਜਿਹੜਾ ਹੁਣ ਅਗਲੇ ਟੌਪਿਕ ਦੇ ਗੱਲ ਵੱਲ ਨੂੰ ਜਿਹੜਾ ਉਹ ਵਧੀਏ, ਡਰਾਈਵਰ ਸ਼ਾਰਟੇਜ ਔਰ ਡਰਾਈਵਰ ਜੌਬ ਲਾਸ ਜਿਹੜਾ ਉਹ ਹੋ ਰਿਹਾ। ਸੋ ਇਹ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਇਹ ਬਣੀ ਹੈ? ਇੱਕ ਪਾਸੇ ਡਰਾਈਵਰ ਸ਼ਾਰਟੇਜ ਦਾ ਰੌਲਾ ਆ, ਦੂਜੇ ਪਾਸੇ ਉਹਨਾਂ ਦੀਆਂ ਜੌਬਸ ਘੱਟ ਹੋ ਰਹੀਆਂ, ਸਮਝ ਨਹੀਂ ਆ ਰਹੀ ਵੀ ਕੀ ਚੱਕਰ ਆ ਜੀ। ਰਾਜਕਰਨ ਇਹੋ ਹੀ ਅਨਕਨਵੈਨਸ਼ਨਲ ਜਿਹਾ ਕੰਮ ਹੋਇਆ ਪਿਆ ਜਿਹਦੇ ਵਿੱਚ ਕਿ ਜਿਹੜੀਆਂ ਬਹੁਤ ਕੰਪਨੀਜ਼ ਹੈਗੀਆਂ, ਜੇ ਗੱਲ ਕਰੀਏ ਤੇ ਐਵਰੇਜ ਆਊਟ 10% ਟੂ 15% ਜਿਹੜੀ ਫਲੀਟ ਕਪੈਸਿਟੀ ਹੈਗੀ ਆ ਉਹ ਐਮਟੀ ਖੜੀ ਹੈਗੀ ਆ, ਡਰਾਈਵਰ ਨਹੀਂ ਹੈਗਾ ਉਹਨਾਂ ਦੇ ਕੋਲ। ਔਰ ਜਿਹੜੀਆਂ ਬਹੁਤ ਫਲੀਟਸ ਹੈਗੀਆਂ ਉਹ ਕੱਟ ਡਾਊਨ ਕਰ ਰਹੀਆਂ ਹੈਗੀਆਂ, ਉਹ ਆਪਣਾ ਸਾਈਜ਼ ਕੱਟ ਡਾਊਨ ਕਰ ਰਹੀਆਂ ਹੈਗੀਆਂ। ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਆ ਉਹ ਇਹ ਹੈਗੀ ਆ ਕਿ ਕੁਆਲੀਫਾਈਡ ਡਰਾਈਵਰ ਜਿਹੜਾ ਆ ਉਹ ਘੱਟ ਮਿਲ ਰਿਹਾ ਹੈਗਾ। ਕੁਆਲੀਫਾਈਡ ਡਰਾਈਵਰ ਤੋਂ ਮਤਲਬ ਸਿਰਫ ਇੱਕ ਨਾਨ ਡੋਮਿਸਾਈਲ ਲਾਇਸੈਂਸ ਵਾਲੀ ਨਹੀਂ ਗੱਲ ਕਰ ਰਿਹਾ ਮੈਂ, ਵੈਸੇ ਹੀ ਜਿਹੜੀ ਡਰਾਈਵਰ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਜਿਹੜੇ ਕਈ ਚੀਜ਼ਾਂ ਹੈਗੀਆਂ ਉਹ ਮਤਲਬ ਕਿ ਪ੍ਰੋਬਲਮ ਹੈਗੀ ਆ, ਕਿਸੇ ਦਾ ਡਰਗ ਟੈਸਟਿੰਗ ਤੇ ਪ੍ਰੋਬਲਮ ਚੱਲ ਰਹੀ ਆ, ਕਿਸੇ ਦੀਆਂ ਟਿਕਟਸ ਤੇ ਪ੍ਰੋਬਲਮ ਚੱਲ ਰਹੀ ਆ, ਪੁਆਇੰਟਸ ਜ਼ਿਆਦਾ ਹੈਗੇ ਆ ਲਾਇਸੈਂਸ ਦੇ ਉੱਤੇ। ਸੋ ਬਹੁਤ ਜ਼ਿਆਦੀਆਂ ਜਿਹੜੀਆਂ ਹੋਰ ਸਿਚੁਏਸ਼ਨਸ ਵੀ ਹੈਗੀਆਂ ਜਿਹੜੀਆਂ ਕਿ ਰੈਗੂਲਰ ਟਰੱਕਿੰਗ ਕੰਪਨੀ ਦੇ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਵਿੱਚ ਚੱਲ ਰਹੀਆਂ ਹੈਗੀਆਂ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਪ੍ਰੋਬਲਮ ਹੈਗੀ ਹੈ। ਜਿਹੜੇ ਵੈਲ ਕੁਆਲੀਫਾਈਡ ਡਰਾਈਵਰਸ ਹੈਗੇ ਆ ਉਹਨਾਂ ਦੀ ਅਵੇਲੇਬਿਲਿਟੀ ਬਹੁਤ ਘੱਟ ਹੈ। ਤੇ ਇਸ ਨੂੰ ਪੂਰਾ ਕਰਨ ਦੇ ਲਈ ਇੰਡਸਟਰੀ ਵੀ ਕੁਛ ਕਰ ਰਹੀ ਆ। ਆਪਾਂ ਵੈਟਰਨ ਵਾਲਾ ਤਾਂ ਦੇਖਿਆ ਹੀ ਆ, ਸੁਣਿਆ ਵੀ ਇਸ ਵਾਰ ਥੋੜਾ ਵਧਾ ਚੜਾ ਕੇ ਆਪਾਂ ਨੂੰ ਪਤਾ ਵੀ ਪ੍ਰਸ਼ਾਸਨ ਜਿਹੜਾ ਉਹ ਦੱਸ ਰਿਹਾ ਵੀ ਉਹਨਾਂ ਨੂੰ ਆਪਾਂ ਇੱਧਰ ਲੈ ਆਉਣਾ, ਪਰ ਇਸ ਦੀ ਪੂਰਤੀ ਕਿੱਦਾਂ ਜਿਹੜੀ ਉਹ ਹੋ ਰਹੀ ਆ ਵੈਲ ਕੁਆਲੀਫਾਈਡ ਡਰਾਈਵਰਸ ਦੀ, ਜਾਂ ਇਟਸ ਗੋਇੰ ਟੂ ਟੇਕ ਟਾਈਮ? ਇਟਸ ਗੋਇੰ ਟੂ ਟੇਕ ਟਾਈਮ। ਅਜੇ ਤਾਂ ਜਿਹੜੀ ਇਸ ਵੇਲੇ ਜਿਹੜੀ ਪ੍ਰਸ਼ਾਸਨ ਹੈਗਾ, ਐਡਮਿਨਿਸਟ੍ਰੇਸ਼ਨ ਹੈਗੀ ਆ, ਉਹਨਾਂ ਦਾ ਜ਼ੋਰ ਇਨਫੋਰਸਮੈਂਟ ਤੇ ਲੱਗਾ ਹੋਇਆ, ਇਨਫੋਰਸਮੈਂਟ ਦੇ ਉੱਤੇ ਸਾਰਾ ਕੰਮ ਚੱਲ ਰਿਹਾ ਹੈਗਾ। ਸੋ ਇਸ ਵੇਲੇ ਜਿਹੜੀ ਚੀਜ਼ ਹੈ ਕਿ ਇਹਨੂੰ ਦੁਬਾਰਾ ਫਿਲਅਪ ਕਿਵੇਂ ਕਰਨਾ ਆ, ਡੈਫੀਨੇਟਲੀ ਜਿਹੜੇ ਟਰੱਕ ਸਕੂਲਸ ਹੈਗੇ ਆ, ਕੁਛ ਟਰੱਕ ਸਕੂਲਸ ਹੈਗੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਆ, ਉਹ ਕਹਿ ਰਹੇ ਆ ਕਿ ਹੌਲੀ ਹੌਲੀ ਜਿਹੜਾ ਆ ਸਿਚੁਏਸ਼ਨ ਬਦਲ ਰਹੀ ਆ, ਲੋਕੀ ਆ ਰਹੇ ਆ, ਕਈ ਪ੍ਰੀਵੀਅਸ ਲੋਕੀ ਜਿਹੜੇ ਪਹਿਲਾਂ ਕੰਮ ਕਰਦੇ ਸੀ ਉਹ ਆ ਰਹੇ ਆ। ਸੋ ਇਟ ਇਜ਼ ਗੋਇੰ ਟੂ ਟੇਕ ਟਾਈਮ ਜੀ। ਸੋ ਇਹ ਜਿਹੜੀ ਚੀਜ਼ ਆ ਦੇਖਣ ਵਾਲੀ ਜਿਹੜੀ ਉਹ ਲੋੜ ਆ, ਇਹ ਵੀ ਚੀਜ਼ ਜੇ ਗੱਲਬਾਤ ਤੁਹਾਡੀ ਹੋਈ ਆ ਜਾਂ ਉਹਨਾਂ ਨੇ ਹੁਣ ਦੱਸਿਆ ਵੀ ਜਿਹੜੇ ਸਿੱਖਣ ਵਾਲਿਆਂ ਦਾ ਨਜ਼ਰੀਆ ਹੁਣ ਬਦਲਿਆ, ਜਿਹੜਾ ਤੁਸੀਂ ਕਹਿੰਦੇ ਵੀ ਜਿੱਦਾਂ ਓਲਡ ਵੀ ਆ ਰਹੇ ਆ ਵੀ ਉਹਨਾਂ ਦਾ ਨਜ਼ਰੀਆ ਬਦਲਿਆ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਸਿੱਖਣ ਵਾਲਿਆਂ ਦਾ? ਉਹ ਤਾਂ ਟਾਈਮ ਪਾ ਕੇ ਪਤਾ ਲੱਗ ਸਕਦਾ ਕਿਉਂਕਿ ਅਜੇ ਸ਼ੁਰੂਆਤ ਹੈ ਇਸ ਚੀਜ਼ ਦੀ ਕਿ ਰੀਫਿਲ ਕਿੱਦਾਂ ਕਰਨਾ ਹੈ। ਇਹ ਗੈਪ ਜਿਹੜਾ ਹੁਣ ਜੇ ਆਪਾਂ ਕਹੀਏ 2 ਲੱਖ ਨਾਨ ਡੋਮਿਸਾਈਲ ਲਾਇਸੈਂਸ ਨੂੰ ਰਿਮੂਵ ਕਰਨਾ ਤਾਂ 2 ਲੱਖ ਦਾ ਜਿਹੜਾ ਗੈਪ ਆ ਉਹ ਕਿਵੇਂ ਭਰਨਾ ਹੈਗਾ ਔਰ ਕਿਹਨੇ ਭਰਨਾ ਹੈਗਾ, ਉਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੀਆਂ। ਪਰ ਅਗੇਨ ਆਪਾਂ ਟਾਈਮ ਟੂ ਟਾਈਮ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਰਦੇ ਆ ਰਹੇ ਹਾਂ
ਕਿ ਆਪਣੇ ਜਿਹੜੇ ਡਰਾਈਵਰ ਜਿਹੜੇ ਵੀ ਸਿਸਟਮ ਦੇ ਵਿੱਚੋਂ ਬਾਹਰ ਨਿਕਲੇ ਹੈਗੇ ਆ, ਜੇ ਤੁਸੀਂ ਟਰੱਕ ਡਰਾਈਵਿੰਗ ਹੀ ਕਰਨੀ ਹੈਗੀ ਆ, ਟਰੱਕਿੰਗ ਹੀ ਕਰਨੀ ਹੈਗੀ ਆ, ਤਾਂ ਮੇਕ ਸ਼ੋਰ ਆਪਣੇ ਆਪ ਨੂੰ ਰੈਡੀ ਕਰੋ ਟਰੱਕਿੰਗ ਦੇ ਲਈ। ਮੇਕ ਸ਼ੋਰ ਤੁਸੀਂ ਜੇ ਹੋਰ ਕੋਈ ਜੌਬ ਵੀ ਕਰਨ ਲੱਗ ਗਏ ਆ, ਉਹਦੇ ਨਾਲ ਨਾਲ ਤੁਸੀਂ ਇੰਗਲਿਸ਼ ਦੀਆਂ ਕਲਾਸਿਸ ਲਾਓ ਆਪਣੀਆਂ, ਟਰੱਕਿੰਗ ਦੇ ਬਾਰੇ ਦੇ ਵਿੱਚ ਹੋਰ ਅੰਡਰਸਟੈਂਡ ਕਰੋ, ਲਰਨ ਕਰੋ, ਤਾਂ ਕਿ ਤੁਹਾਨੂੰ ਜਿਹੜਾ ਆਉਣ ਵਾਲਾ ਸਮਾਂ ਜਦੋਂ ਤੁਸੀਂ ਐਲੀਜੀਬਲ ਹੋ ਜਾਓਗੇ ਟਰੱਕਿੰਗ ਵਾਸਤੇ, ਤਾਂ ਤੁਸੀਂ ਰੈਡੀ ਹੋਣੇ ਚਾਹੀਦੇ ਆ। ਐਲੀਜੀਬਿਲਿਟੀ ਐਂਡ ਰੈਡੀਨੈਸ ਇਜ਼ ਟੂ ਡਿਫਰੈਂਟ ਥਿੰਗ। ਤੁਸੀਂ ਐਲੀਜੀਬਲ ਹੋ ਸਕਦੇ ਪਰ ਰੈਡੀ ਨਹੀਂ ਹੋ ਸਕਦੇ। ਹੁਣ ਆਪਣੇ ਕੋਲ ਬਹੁਤ ਸਿਟੀਜ਼ਨ ਡਰਾਈਵਰਸ ਐਸੇ ਹੈਗੇ ਆ ਜਿਹੜੇ ਕਿ ਇੰਗਲਿਸ਼ ਪ੍ਰੋਫੈਸ਼ਨਸੀ ਦੇ ਵਿੱਚ ਆਊਟ ਹੋ ਗਏ ਆ। ਸੋ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਹੈ ਕਿ ਜੇ ਤੁਸੀਂ ਗੁੱਡ ਡਰਾਈਵਰਸ ਆ, ਐਂਡ ਆਈ ਅੰਡਰਸਟੈਂਡ ਟੋਟਲੀ ਐਗਰੀ ਕਿ ਉਹ ਗੁੱਡ ਡਰਾਈਵਰਸ ਹੈਗੇ ਆ, ਲੌਂਗ ਟਾਈਮ ਤੋਂ ਡਰਾਈਵ ਕਰਦੇ ਹੈਗੇ ਆ, ਔਰ ਪਰ ਜੇ ਇੰਗਲਿਸ਼ ਪ੍ਰੋਫੈਸ਼ਨਸੀ ਨੂੰ ਇੱਕ ਗਲਤ ਤਰੀਕੇ ਦੇ ਨਾਲ ਇਸ ਵੇਲੇ ਪੋਰਟਰੇ ਕੀਤਾ ਜਾ ਰਿਹਾ ਕਿ ਉਹਨੂੰ ਕਿਹਾ ਜਾ ਰਿਹਾ ਕਿ ਇੰਗਲਿਸ਼ ਪ੍ਰੋਫੈਸ਼ਨਸੀ ਜਿਹੜੀ ਆ ਉਹ ਨਾਟ ਰਿਕੁਆਇਰਡ ਫॉर ਟਰੱਕਿੰਗ। ਇੰਗਲਿਸ਼ ਪ੍ਰੋਫੈਸ਼ਨਸੀ ਦਾ ਮਤਲਬ ਸਿਰਫ ਇਹ ਆ ਕਿ ਤੁਹਾਨੂੰ ਰੋਡ ਸਾਈਨ ਪੜ੍ਹਨੇ ਆਉਣੇ ਚਾਹੀਦੇ। ਰੋਡ ਸਾਈਨ ਦਾ ਮਤਲਬ ਕੀ ਆ ਉਹ ਪਤਾ ਹੋਣਾ ਚਾਹੀਦਾ। ਤੁਸੀਂ ਜਦੋਂ ਡੌਕ ਤੇ ਜਾਂਦੇ ਆ, ਤੁਸੀਂ ਡੌਕ ਦੇ ਉੱਤੇ ਕਿੱਦਾਂ ਗੱਲ ਕਰਨੀ ਆ, ਤੁਸੀਂ ਪੇਪਰ ਵਰਕ ਸਾਈਨ ਕਰ ਰਹੇ ਆ, ਤੁਸੀਂ ਲਾਇਬਿਲਿਟੀ ਐਕਸੈਪਟ ਕਰ ਰਹੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਦਾਂ ਕਿਹੜੇ ਸਾਈਨ ਕਰ ਰਹੇ ਆ, ਤੁਹਾਨੂੰ ਕੀ ਕਿਹਾ ਜਾ ਰਿਹਾ, ਤੁਹਾਡੇ ਰਾਈਟਸ ਕੀ ਆ। ਹੁਣ ਤੁਹਾਨੂੰ ਰਾਈਟਸ ਤਾਂ ਪਤਾ ਹੈ ਲੇਕਿਨ ਸਮਝਾਉਣੇ ਨਹੀਂ ਆ ਰਹੇ ਤੇ ਉਹਦੇ ਵਿੱਚ ਤੁਸੀਂ ਕੀ ਕਰ ਲਓਗੇ, ਠੀਕ ਹੈ ਨਾ। ਸੋ ਇਹ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੰਗਲਿਸ਼ ਪ੍ਰੋਫੈਸ਼ਨਸੀ ਦੇ ਵਿੱਚ ਆਉਂਦੀਆਂ ਹੈਗੀਆਂ। ਨਾਟ ਜਸਟ ਓਨਲੀ ਕਿ ਇੰਗਲਿਸ਼ ਪ੍ਰੋਫੈਸ਼ਨਸੀ ਦਾ ਮਤਲਬ ਇਹ ਆ ਕਿ ਉਹਨੂੰ ਗੱਲਬਾਤ ਕਰਨੀ ਆਉਂਦੀ ਹੋਵੇ, ਤੁਸੀਂ ਅੰਡਰਸਟੈਂਡ ਵੀ ਕਰ ਸਕੋ ਨਾ। ਹੁਣ ਜੇ ਤੁਹਾਡੇ ਕੋਲੋਂ ਕੋਈ ਡੌਕ ਦੇ ਉੱਤੇ ਸਾਈਨ ਲੈ ਰਿਹਾ ਹੈਗਾ, ਕਿਸ ਲਈ ਲੈ ਰਿਹਾ ਔਰ ਕਿਸ ਕੰਮ ਤੇ ਲੈ ਰਿਹਾ, ਤੁਸੀਂ ਇੰਨਾ ਜਿਹੜਾ ਬਿੱਲ ਆਫ ਲੀਡਿੰਗ ਹੈ ਜੋ ਤੁਸੀਂ ਸਾਈਨ ਕਰਦੇ ਆ, ਉਹਦੇ ਤੇ ਤੁਸੀਂ ਕਿਸ ਚੀਜ਼ ਦੇ ਸਾਈਨ ਕਰ ਰਹੇ ਆ, ਕਿੰਨੇ ਪੀਸਿਸ ਲੈ ਰਹੇ ਆ, ਕਿਹੜਾ ਪ੍ਰੋਡਕਟ ਲੈ ਰਹੇ ਆ, ਉਹ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਚਾਹੀਦੀਆਂ। ਸੋ ਇੰਗਲਿਸ਼ ਪ੍ਰੋਫੈਸ਼ਨਸੀ ਨੂੰ ਜਸਟ ਇੱਕ ਇਸ ਚੀਜ਼ ਲਈ ਨਹੀਂ ਕਿ ਉਹਨੂੰ ਬੋਲਣੀ ਆਉਣੀ ਚਾਹੀਦੀ ਆ ਡਰਾਈਵਰ ਨੂੰ, ਪਰ ਉਹਦੇ ਨਾਲ ਨਾਲ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਕੰਮ ਕਰਦੀਆਂ ਹੈਗੀਆਂ। ਇੰਗਲਿਸ਼ ਪ੍ਰੋਫੈਸ਼ਨਸੀ ਦਾ ਇਕੱਲਾ ਇਹੋ ਹੀ ਮਤਲਬ ਨਹੀਂ ਹੈਗਾ ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਤੇ ਰਮਨ ਜੀ, CVSE ਦਾ ਜਿਹੜਾ ਪਿੱਛੇ ਚੈੱਕ ਹੋਇਆ ਸੀ ਮਈ 12 ਤੋਂ ਲੈ ਕੇ 14 ਤਾਈਂ, ਉਹਦੇ ਵਿੱਚ ਕਹਿੰਦੇ 54,575 ਕਮਰਸ਼ੀਅਲ ਮੋਟਰ ਵਹੀਕਲਸ ਦੀ ਇਨਸਪੈਕਸ਼ਨ ਹੋਈ, ਜਿਹਦੇ ਵਿੱਚੋਂ 13,534 ਜਿਹੜੇ ਆ ਉਹਨਾਂ ਨੂੰ ਆਊਟ ਆਫ ਸਰਵਿਸ ਆਰਡਰ ਕੀਤਾ ਗਿਆ ਸੀ। 3184 ਜਿਹੜੇ ਡਰਾਈਵਰ ਸੀਗੇ। ਸੋ ਆਊਟ ਆਫ ਸਰਵਿਸ ਬਹੁਤ ਵੱਡੇ ਹੋਏ ਆ। ਮੇਨ ਕਹਿੰਦੇ ਵੀ ELD ਟੈਂਪਰਿੰਗ ਨੂੰ ਲੈ ਕੇ ਸੀਗਾ। ਸੋ ਆਪਣੇ ਟਰੱਕਰਸ ਬਹੁਤ ਸਾਰੇ ਹੈਗੇ ਪੰਜਾਬੀ ਜਿਹੜੇ ਜਾਂਦੇ ਆ ਕੈਲੀਫੋਰਨੀਆ ਵੈਸਟ ਕੋਸਟ ਫਰੇਟ, ਤੇ ਕਹਿੰਦੇ ਵੀ 3 ਪ੍ਰਾਇਓਰਟੀਜ਼ ਜਿਹੜੀਆਂ ਆ ਉਹ ਉਹਨਾਂ ਨੂੰ ਧਿਆਨ 'ਚ ਰੱਖੋ। ਮੈਡੀਕਲ ਕਾਰਡਸ ਤੁਹਾਡੇ ਕਰੰਟ ਹੋਣੇ ਚਾਹੀਦੇ ਆ। ਸਿਕਿਉਰ ਐਵਰੀ ਲੋਡ ਟੂ ਸਪੈਕ, ਸਪੈਸ਼ਲੀ ਜਿਹੜੇ ਫਲੈਟ ਬੈਡ ਜਾਂ ਐਗ ਕਮੋਡਿਟੀਜ਼ ਆ, ਤੇ ਮੇਕ ਸ਼ੋਰ ਕਰੋ ਵੀ ਜਿਹੜੀਆਂ ਤੁਹਾਡੀਆਂ ELD ਐਂਟਰੀਜ਼ ਆ ਉਹ ਐਕੂਰੇਟ ਤੇ ਅਨਟੈਂਪਰਡ ਹੈਗੀਆਂ। ਤੇ ਜਿਹੜੇ ਫਿਊਲ ਤੇ ਕੈਮੀਕਲ ਹੌਲਰਸ ਆ ਉਹ ਆਪਣੇ ਜਿਹੜੇ ਰੀਚੈਕ ਕਰਨ ਪਲੈਕਾਰਡਸ ਤੇ ਸ਼ਿਪਿੰਗ ਪੇਪਰਸ, ਤਾਂ ਕਿ ਉਹਨਾਂ ਦਾ ਜਿਹੜਾ HM DGO OS ਕੁਛ ਹੁੰਦਾ ਉਹ ਤੋਂ ਬਚਿਆ ਜਾ ਸਕੇ। ਜੀ ਹੁਣ ਜਿੰਨੀਆਂ ਚੀਜ਼ਾਂ ਤੁਸੀਂ ਚੈੱਕ ਕਰਨ ਨੂੰ ਕਹੀਆਂ ਤੇ ਉਹ ਫਿਰ ਇੱਥੇ ਉਹੀ ਚੀਜ਼ ਆ ਜਾਂਦੀਆਂ ਕਿ ਇਫ ਯੂ ਨੋ ਹਾਊ ਟੂ ਰੀਡ ਰਾਈਟ ਅੰਡਰਸਟੈਂਡ ਕੀ ਲਿਖਿਆ ਹੈਗਾ, ਕੀ ਕਰ ਰਹੇ ਹੈਗੇ ਆ। ਈਵਨ ਹੁਣ ELD ਦੀਆਂ ਆ, ਜਦੋਂ ਤੁਸੀਂ ਐਡਿਟ ਕਰਦੇ ਹੈਗੇ ਆ ELD ਦੇ ਉੱਤੇ ਕੀ ਲਿਖਣਾ ਹੈਗਾ, ਕੀ ਨੋਟੀਫਿਕੇਸ਼ਨ ਦੇਣੀ ਹੈਗੀ ਆ, ਕੀ ਨੋਟੇਸ਼ਨ ਦੇਣੀ ਹੈਗੀ ਆ। ਸੋ ਸਾਰੀਆਂ ਚੀਜ਼ਾਂ ਦੇ ਲਈ ਤੁਹਾਨੂੰ ਲੈਂਗੁਏਜ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਤੇ ਰਾਜਨ ਇੱਕ ਹੋਰ ਜਿਹੜੀ ਆਪਾਂ ਖਬਰ 2020 ਦੇ ਵਿੱਚ ਇਹ ਸ਼ੁਰੂ ਹੋਇਆ ਸੀਗਾ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ, ਬ੍ਰੋਕਰ ਟ੍ਰਾਂਸਪੇਰੈਂਸੀ। ਸੋ ਬ੍ਰੋਕਰ ਟ੍ਰਾਂਸਪੇਰੈਂਸੀ ਜਿਹੜੀ ਆ ਉਦੋਂ ਬਹੁਤ ਹੱਲਾ ਮਚਿਆ ਸੀਗਾ ਕਿਉਂਕਿ ਉਦੋਂ ਰੇਟਸ ਇੰਨੇ ਜ਼ਿਆਦਾ ਵਧੇ ਸੀਗੇ ਤੇ ਉਹਦੇ ਵਿੱਚ ਕੈਰੀਅਰਸ ਨੂੰ ਲੱਗਦਾ ਸੀਗਾ ਕਿ ਬ੍ਰੋਕਰਸ ਜਿਹੜੇ ਆ ਬਹੁਤ ਜ਼ਿਆਦਾ ਪੈਸੇ ਬਣਾ ਰਹੇ ਆ। ਤੇ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਹਮੇਸ਼ਾ ਤੋਂ ਚੱਲਦੀ ਆਈ ਆ, ਪਰ ਉਦੋਂ ਬਹੁਤ ਗੱਲ ਜਿਹੜੀ ਉੱਠੀ ਸੀਗੀ। ਤੇ ਪਰ ਸਟਿਲ ਅਜੇ ਤੱਕ ਜਿਹੜੀ ਆ ਟਰੱਕਰਸ ਆਰ ਸਟਿਲ ਵੇਟਿੰਗ ਕਿ ਉਸ ਬ੍ਰੋਕਰ ਟ੍ਰਾਂਸਪੇਰੈਂਸੀ ਦੇ ਰੂਲ ਦੇ ਉੱਤੇ ਕੀ ਹੋਇਆ ਹੈਗਾ ਔਰ ਕੀ ਹੋਣਾ ਹੈਗਾ। ਜਿਹੜਾ FMCSA ਦਾ ਰੈਗੂਲੇਟਰੀ ਏਜੰਡਾ ਸੀਗਾ ਉਹ ਟਾਰਗੇਟ ਸੀਗਾ ਜੁਲਾਈ 2026 ਦਾ, ਪਰ ਅਜੇ ਤੱਕ ਜਿਹੜਾ ਉਹਦੇ ਉੱਤੇ ਕੋਈ ਕੰਮ ਨਹੀਂ ਹੋਇਆ ਹੈਗਾ ਜਾਂ ਕੋਈ ਉਹਦੇ ਤੇ ਵਾਧਾ ਨਹੀਂ ਵਧਿਆ ਹੈਗਾ। ਸੋ 6 ਸਾਲ ਹੋ ਚੱਲਿਆ ਇਸ ਰੂਲ ਨੂੰ ਬਣਦੇ ਟੁੱਟਦੇ, ਪਰ ਲੇਕਿਨ ਕਿਸੇ ਪਾਸੇ ਨੂੰ ਜਿਹੜੀ ਗੱਲ ਆ ਉਹ ਨਹੀਂ ਵਧੀ ਹੈਗੀ। ਫਿਰ ਮੰਨੀਏ ਵੀ ਬ੍ਰੋਕਰਾਂ ਦੀ ਫਿਰ ਲੌਬੀ ਸਟਰੋਂਗ ਆ, ਬਣ ਨਹੀਂ ਦਿੰਦੇ, ਟ੍ਰਾਂਸਪੇਰੈਂਸੀ ਆਉਣ ਨਹੀਂ ਦਿੰਦੇ। ਦੇਖੋ ਅੱਗੇ ਤਾਂ ਬ੍ਰੋਕਰ ਜਿਹੜਾ ਸੀ ਉਹ ਫਾਈਟ ਕਰਦਾ ਸੀਗਾ ਕਿ ਮੇਰੇ ਸਾਰੇ ਖਰਚੇ ਆ ਜੀ ਮੈਂ ਸੇਲਸ ਲਈ ਪੇ ਕਰਦਾ, ਟੈਕਨੋਲੋਜੀ, ਇੰਸ਼ੋਰੈਂਸ, EMPLOYEE, ਫਰਾਡ ਪ੍ਰੀਵੈਂਸ਼ਨ, ਕਲੇਮ ਐਕਸਪੋਜ਼ਰ, ਕ੍ਰੈਡਿਟ ਰਿਸਕ,
ਸਾਰੀਆਂ ਆਪਰੇਟਿੰਗ ਕਾਸਟ ਜਿਹੜੀਆਂ ਮੇਰੀਆਂ ਇਹਦੇ ਵਿੱਚ ਆਉਂਦੀਆਂ। ਤੇ ਹੁਣ ਇੱਕ ਬਹੁਤ ਵੱਡਾ ਜਿਹੜਾ ਰੀਜ਼ਨ ਹੋਰ ਬ੍ਰੋਕਰ ਜਿਹੜੀ ਲਾਇਬਿਲਿਟੀ ਆ ਉਹ ਵਿੱਚ ਜੁੜ ਗਿਆ ਹੈਗਾ। ਸੋ ਬ੍ਰੋਕਰ ਲਾਇਬਿਲਿਟੀ ਜਿਹੜੀ ਆ ਉਹਨੇ ਇਸ ਚੀਜ਼ ਦੇ ਉੱਤੇ ਕਾਫੀ ਹੱਦ ਤੱਕ ਜਿਹੜਾ ਸ਼ਿਕੰਜਾ ਕੱਸ ਲਿਆ ਹੈਗਾ, ਕਿਉਂਕਿ ਹੁਣ ਬ੍ਰੋਕਰ ਦੀ ਕਾਸਟ ਜਿਹੜੀ ਆ ਉਹ ਡੈਫੀਨੇਟਲੀ ਜਿਹੜੀ ਆ ਹਾਈ ਜਾਣ ਵਾਲੀ ਆ। ਸੋ ਉਹਦੇ ਲਈ ਜਿਹੜਾ ਆ ਬ੍ਰੋਕਰ ਡੈਫੀਨੇਟਲੀ ਪੂਰਾ ਆਪਣਾ ਜਿਹੜਾ ਜ਼ੋਰ ਲਾਏਗਾ ਤਾਂ ਕਿ ਇਹ ਜਿਹੜੀ ਚੀਜ਼ ਆ, ਇਹ ਬ੍ਰੋਕਰ ਟ੍ਰਾਂਸਪੇਰੈਂਸੀ ਜਿਹੜੀ ਚੀਜ਼ ਆ ਇਹ ਪੁਸ਼ ਹੋ ਸਕੇ ਔਰ ਹੁੰਦੀ ਰਵੇ। ਸੋ ਆਈ ਥਿੰਕ ਇਹਦੇ ਉੱਤੇ ਟਾਈਮ ਜਿਹੜਾ ਹੁਣ ਲੱਗਦਾ ਹੈ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਕਰਕੇ ਇਟਸ ਗੋਇੰ ਟੂ ਬੀ ਅ ਲਿਟਲ ਪ੍ਰੋਬਲਮ। ਜੀ, ਸੋ ਤੁਹਾਡਾ ਵੀ ਕੋਈ ਟਰੈਕਿੰਗ ਦੇ ਨਾਲ ਕੁਐਸਚਨ ਹੈ, ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਮੈਡੀਕਲ ਕਾਰਡਸ ਦੀ ਹਰਜੋਤ ਜੀ ਨੇ ਗੱਲ ਕੀਤੀ ਸੀਗੀ ਵੀ ਜਿੱਦਾਂ CVSA ਵਾਲਿਆਂ ਨੇ ਕਿਹਾ ਵੀ ਉਹਦੇ ਤੇ ਧਿਆਨ ਦਿਓ। ਉਹਦੇ ਬਾਰੇ ਲੇਟੈਸਟ ਅਪਡੇਟ ਰਮਨ ਜੀ ਜਿਹੜਾ ਉਹ ਦੱਸ ਦੇਣਾ। ਹੁਣ ਸਿੱਧਾ FMCSA ਨੂੰ ਰਿਪੋਰਟ ਕਰਨਾ ਆ। ਅਜੇ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਉਹ ਸਵਾਲ ਆ ਵੀ DMV ਕੋ ਜਾਣਾ ਆ, ਕਿੱਧਰ ਜਾਣਾ ਆ, ਕਿੱਦਾਂ ਕਰਾਉਣਾ ਆ। ਸੋ ਇੱਕ ਵਾਰੀ ਤੁਸੀਂ ਪਲੀਜ਼ ਇਹ ਤੇ ਅਪਡੇਟ ਕਰ ਦਿਓ। ਬਿਲਕੁਲ ਰਾਜਕਰਨ, ਬੜਾ ਇੰਪੋਰਟੈਂਟ ਹੈਗਾ ਆ। ਫਾਈਨਲੀ ਕੈਲੀਫੋਰਨੀਆ ਨੇ ਨਾਟ ਵਿਦਿਨ ਟਾਈਮ ਬਟ ਸਟਿਲ ਇਹਨਾਂ ਕੋ ਅਕਤੂਬਰ ਤੱਕ ਦਾ ਟਾਈਮ ਸੀਗਾ ਕੰਪਲਾਈ ਕਰਨ ਦਾ। ਸੋ ਕੈਲੀਫੋਰਨੀਆ ਨੇ ਉਹ ਕੰਪਲਾਈ ਕਰ ਲਿਆ ਹੈਗਾ। ਕੈਲੀਫੋਰਨੀਆ ਨੇ ਇਹ ਚੀਜ਼ ਜਿਹੜੀ ਆ ਇਹ ਅਡਾਪਟ ਕਰ ਲਈ ਹੈਗੀ ਆ, ਜਿੱਥੇ ਕਿ ਜਿਹੜਾ ਹੁਣ ਇੱਥੇ ਪ੍ਰੋਬਲਮ ਇਹ ਹੋਈ ਆ ਸਮਝਣ ਦੇ ਵਿੱਚ ਕਿ ਕੀ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਉਹ ਤੁਹਾਡਾ ਤੁਸੀਂ ਜਦੋਂ ਲਿਆ ਹੈਗਾ ਤੇ ਉਹ ਹੈਗਾ ਕਿ ਤੁਸੀਂ ਇੰਟਰਸਟੇਟ ਹੈ ਜਾਂ ਇੰਟਰਾਸਟੇਟ ਹੈ। ਸੋ ਜੇ ਤੁਹਾਡਾ ਇੰਟਰਸਟੇਟ ਲਾਇਸੈਂਸ ਹੈਗਾ, ਇੰਟਰਸਟੇਟ ਦਾ ਮਤਲਬ ਵੀ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਡਰਾਈਵ ਕਰ ਸਕਦੇ ਹੈਗੇ ਆ ਵਿਦਨ ਤੁਹਾਡੀ ਹੋਮ ਸਟੇਟ ਨੂੰ ਛੱਡਣ, ਮਤਲਬ ਕਿ ਇਨਕਲੂਡ ਕਰਕੇ ਤੁਸੀਂ ਸਟੇਟ ਲਾਈਨ ਕ੍ਰਾਸ ਕਰ ਸਕਦੇ ਆ। ਸੋ ਇੰਟਰਸਟੇਟ ਜਿਹੜਾ ਲਾਇਸੈਂਸ ਹੈਗਾ ਉਹਦੇ ਲਈ ਤੁਹਾਨੂੰ ਹੁਣ DMV ਦੇ ਵਿੱਚ ਆਪਣਾ ਮੈਡੀਕਲ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ। DMV ਨੂੰ ਉਹ ਮੈਡੀਕਲ ਨਹੀਂ ਅਪਡੇਟ ਕਰਦੀ DMV। ਉਹ ਸਿੱਧੇ ਦਾ ਸਿੱਧਾ ਮੈਡੀਕਲ ਜਿਹੜਾ ਆ ਉਹ ਡਾਕਟਰ ਜਿਹੜੇ ਤੁਹਾਡਾ ਮੈਡੀਕਲ ਕਰ ਰਿਹਾ ਹੈਗਾ ਉਹਨਾਂ ਦੀ ਰਿਸਪੌਂਸਿਬਿਲਿਟੀ ਆ ਕਿ ਉਹ ਡਾਇਰੈਕਟਲੀ ਤੁਹਾਡਾ ਜਿਹੜਾ ਮੈਡੀਕਲ ਆ ਉਹ FMCSA ਨੂੰ ਸਬਮਿਟ ਕਰਨ। ਉਹ ਕਿਵੇਂ ਕਰਦੇ ਹੈਗੇ ਕਿਵੇਂ ਨਹੀਂ ਕਰਦੇ ਹੈਗੇ, ਦੈਟ ਇਜ਼ ਨਾਟ ਯੋਰ ਰਿਸਪੌਂਸਿਬਿਲਿਟੀ, ਦੈਟ ਇਜ਼ ਦੇਅਰ ਜੌਬ ਟੂ ਸਬਮਿਟ। ਉਹਨਾਂ ਦਾ ਫਰਜ਼ ਬਣਦਾ ਹੈਗਾ, ਉਹਨਾਂ ਦੀ ਜੌਬ ਡਿਊਟੀ ਆ, ਰਿਕੁਆਇਰਮੈਂਟ ਹੈ ਉਹਨਾਂ ਦੇ ਲਈ ਟੂ ਸਬਮਿਟ ਦੈਟ ਮੈਡੀਕਲ ਡਾਇਰੈਕਟਲੀ ਟੂ FMCSA ਜਿਹੜੀ ਨੈਸ਼ਨਲ ਰਜਿਸਟਰੀ ਹੈਗੀ ਆ। ਸੋ ਮਕਸਦ ਇਹਦਾ ਕੀ ਸੀਗਾ ਕਿ ਹੁਣ ਪਹਿਲਾਂ ਕੀ ਰੂਲ ਚੱਲਦਾ ਸੀਗਾ ਕਿ ਤੁਸੀਂ DMV ਨੂੰ ਦਿੰਦੇ ਸੀਗੇ ਮੈਡੀਕਲ, DMV ਟਾਈਮ ਟੂ ਟਾਈਮ ਜਾਂ ਡਿਲੇ ਕਰਕੇ ਜਾਂ ਕਿੱਦਾਂ ਵੀ ਆ FMCSA ਨੂੰ ਅਪਡੇਟ ਕਰਦੀ ਸੀ। ਤਦੇ ਉਹਦੇ ਕਰਕੇ ਤੁਹਾਨੂੰ ਆਪਣੇ ਵਾਲਟ ਦੇ ਵਿੱਚ ਮੈਡੀਕਲ ਕਾਰਡ ਕੈਰੀ ਕਰਨਾ ਪੈਂਦਾ ਸੀ। ਸੋ ਇਸ ਸਟੈਪ ਦੇ ਨਾਲ ਜਦੋਂ ਡਾਇਰੈਕਟਲੀ FMCSA ਨੂੰ ਅਪਡੇਟ ਹੋ ਜਾਂਦਾ ਹੈ, ਸੋ ਜਿੱਦਾਂ ਅੱਜ ਤੁਹਾਡਾ ਮੈਡੀਕਲ ਹੋਇਆ, ਅੱਜ ਰਾਤ ਨੂੰ 12 ਵਜੇ ਤੱਕ 24 ਘੰਟਿਆਂ ਦੇ ਵਿੱਚ ਜਿਹੜਾ ਆ ਉਹ ਮੈਡੀਕਲ ਅਪਡੇਟ ਹੋਣਾ ਚਾਹੀਦਾ FMCSA ਨੂੰ ਇਲੈਕਟ੍ਰੋਨਿਕਲੀ। ਸੋ ਇਹ ਆਪਾਂ ਇੰਟਰਸਟੇਟ ਦੀ ਤੁਸੀਂ ਦੱਸ ਰਹੇ ਹੋ, ਰਾਈਟ? ਹਾਂਜੀ, ਇੰਟਰਸਟੇਟ ਵੀ ਹੈਗੀ ਆ। ਜੇ ਤੁਸੀਂ 21 ਸਾਲ ਤੋਂ ਛੋਟੇ ਆ, ਜਿੱਦਾਂ ਹੁਣ ਜੇ ਕੈਲੀਫੋਰਨੀਆ ਦੀ ਗੱਲ ਕਰ ਲਈਏ ਜਾਂ ਹੋਰ ਸਟੇਟ, ਜੇ ਤੁਸੀਂ 21 ਸਾਲ ਤੋਂ ਛੋਟੇ ਹੈਗੇ ਆ ਔਰ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਤੁਹਾਨੂੰ ਇੰਟਰਸਟੇਟ ਜਾਣ ਲਈ ਨਹੀਂ ਹੈਗਾ, ਤੁਸੀਂ ਇੰਟਰਾਸਟੇਟ ਹੀ ਰਹਿ ਸਕਦੇ ਆ। ਸੋ ਇਹਦੇ ਵਿੱਚ ਵੀ ਕੰਪਲਿਕੇਸ਼ਨ ਇਹ ਆ ਕਿ ਜੇ ਤੁਹਾਡਾ ਇੰਟਰਾਸਟੇਟ ਲਾਇਸੈਂਸ ਹੈ, ਮਤਲਬ ਲੈਸ ਦੈਨ 21 years old ਆ, ਤੇ ਤੁਹਾਡਾ ਜਿਹੜਾ ਮੈਡੀਕਲ ਹੈ ਉਹ DMV ਨੂੰ ਸਬਮਿਟ ਹੋਣਾ ਹੈ, ਤੁਹਾਡਾ ਮੈਡੀਕਲ FMCSA ਨੂੰ ਸਬਮਿਟ ਨਹੀਂ ਹੋਣਾ। ਸੋ ਤੁਸੀਂ ਆਪਣਾ DMV ਨੂੰ ਮੈਡੀਕਲ ਲੈ ਕੇ ਜਾ ਸਕਦੇ ਆ। ਸੋ ਇਹ ਜਿਹੜੀ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਰਾਜਕਰਨ ਇਸ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਹੈਗੀਆਂ। ਸੋ ਅਗੇਨ ਜਿਹੜੇ ਮੈਡੀਕਲ ਹੈਗੇ ਆ ਉਹ ਜੇ ਤੁਹਾਡਾ ਇੰਟਰਸਟੇਟ ਆ ਤਾਂ ਡਾਇਰੈਕਟਲੀ FMCSA ਨੂੰ ਸਬਮਿਟ ਹੋਣਾ ਆ, ਤੇ ਜੇ ਤੁਹਾਡਾ ਇੰਟਰਾਸਟੇਟ ਆ ਤੇ ਉਹ ਤੁਹਾਡੀ ਲੋਕਲ DMV ਨੂੰ ਸਬਮਿਟ ਹੋਣਾ ਹੈ। ਸੋ ਇਹਦੇ ਲਈ ਜ਼ਰੂਰ ਇੱਕ ਮੈਂ ਬੇਨਤੀ ਕਰੂੰਗਾ ਟਰੱਕਿੰਗ ਕੰਪਨੀਆਂ ਨੂੰ ਵੀ ਕਿ ਇੱਥੇ ਫਿਰ ਇੱਕ ਵਾਰੀ ਤੁਸੀਂ ਜ਼ਰੂਰ ਧਿਆਨ ਦਿਓ ਕਿ ਜੇ ਤੁਹਾਡਾ ਡਰਾਈਵਰ 21 ਸਾਲ ਤੋਂ ਛੋਟਾ ਹੈਗਾ ਤੇ ਤੁਸੀਂ ਉਹਨੂੰ ਇੰਟਰਸਟੇਟ ਲੋਡ ਜਿਹੜਾ ਆ ਉਹਦੇ ਕੋਲ ਟ੍ਰਾਂਸਫਰ ਨਹੀਂ ਕਰਾ ਸਕਦੇ। ਸੋ ਡਜ਼ਨਟ ਮੀਨ ਕਿ ਉਹ ਬਿਲਕੁਲ ਉਹ ਜਿੱਦਾਂ ਮੰਨ ਲਓ ਕਿ ਸਟਾਕਟਨ ਤੋਂ ਉਹ LA ਜਾ ਰਿਹਾ ਹੈਗਾ, ਪਰ ਉਹ ਸਟਾਕਟਨ ਦੇ ਵਿੱਚ ਲੋਡ ਜਿਹੜਾ ਆ ਉਹ ਬਾਹਰੋਂ ਆਇਆ ਹੈਗਾ ਕੈਲੀਫੋਰਨੀਆ ਤੋਂ, ਉਹ ਲੋਡ ਲੋਕਲੀ ਉਹ ਟ੍ਰਾਂਸਫਰ ਨਹੀਂ ਕਰ ਸਕਦਾ ਹੈਗਾ। ਜੇ ਉਹਨੂੰ ਰਾਹ 'ਚ ਪੁਲਿਸ ਰੋਕਦੀ ਆ, ਉਹਨੂੰ CHP ਰੋਕਦੀ ਆ, ਤਾਂ ਦੇ ਵਿਲ ਗਿਵ ਹਿਮ ਅ ਟਿਕਟ ਕਿ ਉਹਦਾ ਜਿਹੜਾ ਉਹ ਲੋਡ ਆ ਉਹ ਉਹਦੇ ਲਾਇਸੈਂਸ ਲਈ
ਨਹੀਂ ਹੈਗਾ, ਸੋ ਉਹ ਨਹੀਂ ਕਰ ਸਕਦਾ ਹੈਗਾ ਉਹ ਲੋਡ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਲਿਟਲ ਕੰਪਲੀਕੇਟਡ ਹੈਗੀਆਂ, ਪਰ ਹੁਣ ਰੀਸੈਂਟਲੀ ਅਸੀਂ ਇਹਦਾ ਦੇਖ ਰਹੇ ਹਾਂ, ਕਿਉਂਕਿ ਅਸੀਂ ਜਿਹੜਾ ਟਿਕਟ ਫਾਈਟਿੰਗ ਦਾ ਕਰਦੇ ਹੈਗੇ ਆ ਨਾਪਟਾ ਦੇ ਅੱਲੇ, ਉਹਦੇ ਵਿੱਚ ਦੇਖ ਰਹੇ ਕਿ ਕਈ ਡਰਾਈਵਰਸ ਨੂੰ ਇਹੋ ਜਿਹੀਆਂ ਟਿਕਟਸ ਮਿਲ ਰਹੀਆਂ ਹੈਗੀਆਂ ਜਿਹੜੀਆਂ ਕਿ ਉਹਨਾਂ ਦੇ ਲਾਇਸੈਂਸ ਦੇ ਉੱਤੇ ਉਹ ਉੱਦਾਂ ਦਾ ਫਰੀਟ ਨਹੀਂ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਧਿਆਨ ਦੇਣ ਯੋਗ ਆ। ਤੁਹਾਨੂੰ ਜਿਹੜੇ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਕੰਪਲੀਕੇਸ਼ਨ ਜਿਹੜੀ ਆ ਵਧੀ ਜਾਣੀ। ਜੀ ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਸੁਣਦੇ ਆ। ਨੰਬਰ ਹੈ ਜੇ ਕੋਈ ਸਵਾਲ ਆ ਤੁਹਾਨੂੰ ਮੈਡੀਕਲ ਦੇ ਕਾਰਡ ਦੇ ਸੰਬੰਧਿਤ, ਜੇ ਤੁਹਾਡਾ ਕੋਈ ਕੁਐਸਚਨ ਆ, ਕੋਈ ਸਰਟਨ ਤੁਹਾਡੀ ਸਿਚੁਏਸ਼ਨ ਆ, ਤਾਂ ਉਹ ਤੁਸੀਂ ਪੁੱਛ ਵੀ ਸਕਦੇ ਆ। 408 272 5200 4082725200। ਹਾਂਜੀ ਅਮਰੀਕ ਜੀ, ਜੀ ਆਇਆਂ ਨੂੰ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨੰਬਰ ਆਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਸੀਗਾ ਵੀ ਜੇ 8 ਘੰਟੇ ਤੋਂ ਘੱਟ ਡਰਾਈਵ ਕਰੀਏ ਤਾਂ ਫਿਰ ਆਪਾਂ ਨੂੰ 34 ਘੰਟੇ ਐਵਰੀ ਡੇ, ਸੋ 34 ਘੰਟੇ ਆਫ ਦੀ ਜ਼ਰੂਰਤ ਹੈ ਜਾਂ ਨਹੀਂ? ਤੇ ਦੂਜਾ ਸਵਾਲ ਸੀਗਾ ਵੀ PCP ਲਈ ਆਪਾਂ ਨੂੰ ਕੀ ਕਰਨਾ ਪਏਗਾ ਜੇ ਆਪਾਂ FMCA ਤੋਂ ਲੈਣਾ ਹੋਵੇ? ਕੀ ਲੈਣਾ ਹੋਵੇ FMCSA ਕੋਲ ਜੀ? PCP, ਹਾਂਜੀ, ਡਰਾਈਵਰ ਰੈਕਟ ਉਹਨਾਂ ਕੋਲ ਕਿਹੋ ਜਿਹਾ, ਤੁਹਾਡੀ ਪੁਰਾਣੀ ਹਿਸਟਰੀ ਦੇ ਵਿੱਚ ਕੀ ਕੁਛ ਮਤਲਬ ਹੋਇਆ ਵਾ? ਨਾਟ DMB, PCP FMCA ਤੋਂ। FMCSA ਤੋਂ ਨਹੀਂ, ਉਹ PSP ਹੈ ਜੀ, ਪ੍ਰੀ ਇੰਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ। ਹਾਂਜੀ, ਉਹ ਆਪਾਂ ਕੀ ਕਹਿੰਦੇ ਆ ਉਹਨੂੰ? ਇੰਡੀਵਿਜੂਅਲ ਲੈ ਸਕਦੇ ਹਾਂ ਆਪਾਂ, ਮਤਲਬ ਐਜ਼ ਅ ਡਰਾਈਵਰ? ਹਾਂਜੀ, PSP ਜਿਹੜਾ ਡਰਾਈਵਰ ਵਾਸਤੇ ਫ੍ਰੀ ਹੈ ਜੀ। ਤੁਸੀਂ FMCSA ਦੀ ਸਾਈਟ ਤੇ ਜਾ ਕੇ PSP ਪ੍ਰੋਗਰਾਮ ਦੇ ਵਿੱਚ ਇਨਰੋਲ ਹੋ ਸਕਦਾ ਡਰਾਈਵਰ, ਐਂਡ ਫ੍ਰੀ ਆਫ ਕਾਸਟ ਹੈਗਾ, ਉਹਦੀ ਕੋਈ ਕਾਸਟ ਨਹੀਂ ਹੈਗੀ ਜੀ। ਤੇ ਦੂਸਰਾ 8 ਘੰਟੇ ਤੋਂ ਜੇ ਘੱਟ ਡਰਾਈਵ ਕਰਦੇ ਆ ਫਿਰ 34 ਘੰਟੇ ਕੰਟੀਨਿਊ, ਮਤਲਬ ਫਿਰ 34 ਘੰਟੇ ਆਫ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਐਵਰੀ ਡੇ 365 8 ਆਵਰ ਕਰ ਲੈਸ ਦੈਨ 8 ਆਵਰ ਡਰਾਈਵ ਕਰ ਸਕਦੇ ਆ? ਸੋ ਉਹ ਤੁਹਾਡੀ ਇਹਨੂੰ ਕਹਿ ਦਿੰਦੇ ਆ ਰੋਲਿੰਗ ਲੌਗ ਬੁੱਕ ਜੀ। ਰੋਲਿੰਗ ਲੌਗ ਬੁੱਕ ਦੇ ਵਿੱਚ ਤੁਸੀਂ ਜਿੰਨੇ ਘੰਟੇ ਡਰਾਈਵ ਕਰਦੇ ਆ, ਤੁਹਾਡਾ ਨੈਕਸਟ ਡੇ ਤੁਸੀਂ ਕਿੰਨੇ ਘੰਟੇ ਕਰਦੇ ਆ, ਆਫਟਰ ਤੁਹਾਡਾ ਜਿਹੜਾ 70 ਆਵਰ ਦਾ ਪੀਰੀਅਡ ਹੈਗਾ, ਉਹਦੇ ਬਾਅਦ ਤੁਹਾਡੇ ਪਿਛਲੇ ਦਿਨ ਵਾਲੇ ਆਵਰਸ ਜਿਹੜੇ ਰੋਲ ਆਊਟ ਹੋ ਜਾਂਦੇ ਆ। ਨੈਕਸਟ ਡੇ 'ਚ ਤੁਹਾਨੂੰ ਉਨੀ ਅਵੇਲੇਬਿਲਿਟੀ ਹੋ ਜਾਂਦੀ ਆ। ਸੋ ਉਹਨੂੰ ਰੋਲਿੰਗ ਲੌਗ ਬੁੱਕ ਕਹਿੰਦੇ ਹੈਗੇ ਆ। ਜੇ ਤੁਸੀਂ 8 ਘੰਟੇ ਤੋਂ ਘੱਟ ਚਲਾ ਰਹੇ ਹੈਗੇ ਆ ਤਾਂ ਡੈਫੀਨੇਟਲੀ ਉਹਦੀ ਜਿਹੜੀ ਆ ਰੋਲਿੰਗ ਆਵਰਸ ਦੇ ਵਿੱਚ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਵੱਡੀਆਂ ਜਿਹੜੀਆਂ ਜਿਨ੍ਹਾਂ ਦੇ ਡਰਾਈਵਰ ਨੈਵਰ ਟੇਕ 34 ਆਵਰ ਰੀਸੈਟ, ਕਿਉਂਕਿ ਉਹਨਾਂ ਦੇ ਰੋਲਿੰਗ ਆਵਰਸ ਦੇ ਵਿੱਚ ਉਹਨਾਂ ਦਾ ਚੱਲਦਾ, ਮਤਲਬ ਉਹ ਘੰਟੇ ਵੱਧਦੇ ਜਾਂਦੇ, ਮਿਲਦੇ ਜਾਂਦੇ ਅੱਗੇ। ਜਿਹੜੇ ਘੰਟੇ ਤੁਸੀਂ ਘੱਟ ਚਲਾਏ ਆ ਉਹ ਨੈਕਸਟ ਡੇ ਤੇ ਨੈਕਸਟ ਜਿਹੜਾ ਤੁਹਾਡਾ ਪੀਰੀਅਡ ਹੈਗਾ ਉਹਦੇ ਤੇ ਰੋਲ ਆਊਟ ਹੋ ਜਾਂਦੇ ਆ। ਉਹਨੂੰ ਰੋਲਿੰਗ ਲੌਗ ਬੁੱਕ ਕਹਿ ਦਿੰਦੇ। ਠੀਕ ਹੈ ਜੀ। ਜੀ ਠੀਕ ਹੈ ਜੀ, ਧੰਨਵਾਦ ਜੀ। ਤੇ ਇਹਦੇ ਨਾਲ ਹੀ ਆਪਾਂ ਰਾਜਕਰਨ ਇੱਕ ਚੀਜ਼ ਹੋਰ ਦੱਸ ਦਈਏ ਕਿ ਜਿਹੜਾ ਇਸ ਵੇਲੇ ਇੱਕ ਪਾਇਲਟ ਪ੍ਰੋਗਰਾਮ ਜਿਹੜਾ ਚੱਲਿਆ ਸੀਗਾ, ਸਟੱਡੀ ਚੱਲੀ ਸੀਗੀ, ਉਹ ਸੀਗੀ ਕਿ ਜਿਹੜੇ ਫਲੈਕਸੀਬਲ ਸਲੀਪਰ ਬਰਥ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਸੀਗਾ, ਤੇ ਇੱਕ ਸਪਲਿਟ ਡਿਊਟੀ ਪੀਰੀਅਡ ਸੀਗਾ ਪਾਇਲਟ ਪ੍ਰੋਗਰਾਮ। ਇਹ ਦੋਨਾਂ ਦੀ ਜਿਹੜੀ ਇਨੀਸ਼ੀਅਲ ਸਟੱਡੀ ਆ ਉਹ ਖਤਮ ਹੋ ਗਈ ਆ ਹੁਣ, ਜਿਹੜੀ ਕਿ April 1 ਤੋਂ ਲੈ ਕੇ ਤੇ June 11 ਤੱਕ ਚੱਲੀ ਸੀਗੀ ਸਪਲਿਟ ਬਰਥ ਦੀ, ਤੇ ਦੂਜੇ ਦੀ May 18 ਤੋਂ ਲੈ ਕੇ July 17 ਤੱਕ ਚੱਲੀ ਸੀ ਸਪਲਿਟ ਡਿਊਟੀ ਦੀ। ਸੋ ਇਹ ਜਿਹੜੀਆਂ ਦੋਨੋਂ ਹੀ ਜਿਹੜੇ ਪ੍ਰੋਗਰਾਮ ਸੀਗੇ ਉਹ ਰਿਜ਼ਲਟ ਉਹਨਾਂ ਨੇ ਦੱਸਦੇ ਇਹਨਾਂ ਸਟੱਡੀਜ਼ ਦੇ? ਅਜੇ ਮੈਂ ਦੱਸ ਰਿਹਾ ਨਾ ਕਿ ਇਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਆ ਇਹਨਾਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਹੋਣਾ ਆ। ਸੋ ਪਾਇਲਟ ਪ੍ਰੋਗਰਾਮ ਜਿਹੜਾ ਆ ਉਹ ਲਾਂਚ ਹੋਣਾ ਆ, ਜਿਹੜਾ ਕਿ ਅਹੈਡ ਆਫ 2027 ਲਾਂਚ ਜਿਹੜਾ ਇਹਨਾਂ ਨੇ ਮੈਨੂੰ ਯਾਦ ਆ ਗਿਆ ਹੁਣੇ ਰਮਨ ਜੀ, ਕਈ ਸਾਲ ਪਹਿਲਾਂ ਇਹਨਾਂ ਨੇ ਜਿਹੜੀ ਉਹ ਸਪਲਿਟ ਵਾਲੀ 8255 62 ਕੁਛ ਏਦਾਂ ਕਰਕੇ 6437 ਕੁਛ ਏਦਾਂ ਕਰਕੇ ਵੀ ਟਰਾਈ ਕਰ ਰਹੇ ਸੀਗੇ। ਉਹਦਾ ਵੀ ਕੋਈ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਕੁਛ ਕੀ ਨਤੀਜਾ ਕੱਢਿਆ ਸੀ ਉਸ ਸਟੱਡੀ ਦਾ। ਨਹੀਂ ਚੱਲ ਰਿਹਾ ਹੈਗਾ। ਜਿਹੜੀ ਸਪਲਿਟ ਡਿਊਟੀ ਪ੍ਰੋਗਰਾਮ ਹੈਗਾ ਆ ਉਹਦੇ ਵਿੱਚ ਆਲਮੋਸਟ ਮਈ 18 ਤੋਂ ਲੈ ਕੇ ਜੁਲਾਈ 17 2026 ਤੱਕ ਇਹ ਪ੍ਰੋਗਰਾਮ ਚੱਲਿਆ ਹੈਗਾ। ਮਿਨੀਸੋਟਾ, ਵਿਸਕਾਂਸਨ ਤੇ ਓਹਾਇਓ ਦੇ 3 ਮੋਟਰ ਕੈਰੀਅਰਸ ਦੇ ਡਰਾਈਵਰ ਨੇ ਪਾਰਟਿਸਿਪੇਟ ਕੀਤਾ ਹੈਗਾ ਉਹਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ ਹੁਣ ਇਹਦਾ ਜਿਹੜਾ ਨੈਕਸਟ ਸਟੈਪ ਹੈਗਾ ਆ ਕਿ ਇਹਦੇ ਟੈਸਟ ਜਿਹੜੇ ਪ੍ਰੀ ਟੈਸਟ ਹੈਗਾ ਉਹਦੇ ਰਿਜ਼ਲਟ ਰਿਵਿਊ ਕਰਕੇ ਤੇ ਜਿਹੜਾ ਪਾਇਲਟ ਪ੍ਰੋਗਰਾਮ ਆ ਉਹ 2027 ਦੇ ਲਾਂਚ ਤੋਂ ਪਹਿਲਾਂ ਜਿਹੜਾ ਆ ਸੋ ਉਹ ਸ਼ੁਰੂ ਹੋਣਾ ਆ। ਤੇ ਈਚ ਪਾਇਲਟ ਪ੍ਰੋਗਰਾਮ ਦੇ ਵਿੱਚ 256 ਡਰਾਈਵਰ ਹੋਣੇ ਆ
ਤੇ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਗੇ। ਸੋ 2027 ਦੇ ਜਿਹੜਾ ਰੋਲ ਆਊਟ ਹੈਗਾ ਉਸ ਤੋਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਇਹ ਹੋ ਰਹੀਆਂ ਹੈਗੀਆਂ ਇਸ ਵੇਲੇ। ਠੀਕ ਹੈ ਜੀ। ਤੇ ਇਹਦੇ ਨਾਲ ਇੱਕ ਜਿਹੜਾ ਹੋਰ ਆਪਣੇ ਕੁਝ ਜੇ ਇਹ ਰੋਕ ਸਕਦੇ ਆ ਤੇ ਆਪਾਂ ਕੁਝ ਕਾਲਰਸ ਲੈ ਲਈਏ ਜਿਹੜੇ ਹੋਲਡ ਤੇ ਆ ਜੀ। ਹਾਂਜੀ, ਰਾਜਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਸਵਾਲ ਹੈਗਾ ਮੈਂ ਲੋਕਲ ਕੈਲੀਫੋਰਨੀਆ 'ਚ ਕੰਮ ਕਰਦਾ ਆ ਇੱਥੇ ਲਾਸਟ 6 ਈਅਰ ਤੋਂ। ਆਪਣੀ ਕੰਪਨੀ ਐਕਟਰਾ ਕਾਫੀ ਚਲਾਉਣਾ ਆ। ਮੈਨੂੰ ਲੈਟਰ ਰਿਸੀਵ ਹੋਈ ਹੈ ਜੀ ਓਕਲਾਹੋਮਾ ਤੋਂ, ਕਿਸੇ ਨੇ ਮੈਨੂੰ ਸੂਹ ਕਰਤਾ ਉਧਰੋਂ ਕਿ ਮੇਰਾ ਕੋਈ ਹੈਪਰ ਹੋਇਆ ਉੱਧਰ ਓਕਲਾਹੋਮਾ ਸਿਟੀ ਵਿੱਚ ਜਾ ਕੇ। ਤੁਸੀਂ ਗਏ ਨਹੀਂ ਉੱਧਰ? ਮੈਂ ਤਾਂ 6 ਸਾਲ ਤੋਂ ਮੈਂ ਕਦੇ ਵੀ ਨਹੀਂ ਗਿਆ ਜੀ ਉੱਧਰ, ਪਰ ਲਾਸਟ 6 ਈਅਰ ਤੋਂ ਮੈਂ ਇੱਥੇ ਹੀ ਕੰਮ ਕਰ ਰਿਹਾ ਕੈਲੀਫੋਰਨੀਆ ਦੀ। ਠੀਕ ਹੈ ਜੀ। ਤੇ ਮੈਨੂੰ ਉਹ ਨਹੀਂ ਲੀਗਲ ਨੋਟਿਸ ਭੇਜਿਆ ਆ ਮੇਲ, ਮੈਂ ਉਹ ਸਰਟੀਫਾਈਡ ਮੇਲ ਸੀਗੀ ਜਿਹੜੀ ਮੈਂ ਰਿਸੀਵ ਕੀਤੀ ਆ। ਤੇ ਮੈਨੂੰ ਹੁਣ ਉਹਦੇ ਬਾਰੇ ਕੀ ਕਰਨਾ ਚਾਹੀਦਾ? ਉਹਨਾਂ ਨੂੰ ਕੋਈ ਲਾਅਰ ਕਰਕੇ ਉਹਨਾਂ ਨੂੰ ਅਪਲਾਈ ਕਰਨੀ ਚਾਹੀਦੀ ਹੈ ਜਾਂ ਕੀ ਕਰਨਾ ਚਾਹੀਦਾ ਜੀ? ਡੈਫੀਨੇਟਲੀ ਜੀ ਤੁਹਾਨੂੰ ਲਾਇਰ ਦੇ ਨਾਲ ਡਿਸਕਸ ਕਰਨਾ ਚਾਹੀਦਾ, ਕਿਉਂਕਿ ਜੇ ਲੀਗਲ ਨੋਟਿਸ ਹੈਗਾ ਲੀਗਲ ਤਰੀਕੇ ਦੇ ਨਾਲ ਉਹਨੂੰ ਰਿਸਪੌਂਸ ਕਰਨਾ ਪੈਣਾ ਹੈਗਾ। ਮੈਨੂੰ ਇੱਥੇ ਇਹ ਲੱਗ ਰਿਹਾ ਵੀ ਇਹਨਾਂ ਦੇ ਕਿਤੇ ਐਮਸੀ ਨੰਬਰ ਚੋਰੀ ਕਰਕੇ ਕਿਸੇ ਨੇ ਲਾ ਕੇ ਉੱਧਰ ਕੰਮ ਕਰਤਾ। ਮੇਰੇ ਕੋਲ ਜਿਹੜੀ ਲੈਟਰ ਆਈ ਹੈ ਜੀ ਉਹਦੇ ਉੱਤੇ ਕੋਈ ਐਮਸੀ ਨੰਬਰ ਨਹੀਂ ਹੈਗਾ, ਕੋਈ DOT ਨੰਬਰ ਨਹੀਂ, ਕੋਈ ਨਹੀਂ, ਜਸਟ ਕੰਪਨੀ ਨੇਮ ਹੈ ਤੇ ਮੇਰਾ ਨਾਮ ਹੈ ਤੇ ਐਡਰੈਸ ਆ। ਲੈਟਰ ਸਹੀ ਵੀ ਆ, ਕਿਤੇ ਨਕਲੀ ਤਾਂ ਨਹੀਂ? ਇਹ ਮੇਕ ਸ਼ੋਰ ਕਰ ਨਕਲੀ ਹੋ ਸਕਦੀ ਹੈ ਫਿਰ। ਲਾਅ ਫਾਰਮ ਤੋਂ ਆਈ ਹੈ ਜੀ, ਕੋਈ ਲਾਅ ਫਾਰਮ ਹੈ ਉੱਧਰ ਗ੍ਰੈਵਿਟ। ਇਹ ਫਰਾਡ ਹੀ ਲੱਗਦਾ ਜੀ। ਉਹ ਇਦਾਂ ਕਈ ਫਰਮਾਂ ਹੈਗੀਆਂ ਜਿਹੜੀਆਂ ਇਦਾਂ ਕਰੀਆਂ। ਮੁੱਖ ਦੀ ਗੱਲ ਆ ਵੀ ਇਹਨਾਂ ਨੇ ਪੈਸੇ ਲਵਾਉਣੇ ਆ ਤੁਹਾਡੇ, ਹੁਣ ਤੁਹਾਨੂੰ ਇੱਕ ਵਕੀਲ ਕਰਨਾ ਪੈਣਾ। ਜਦ ਕਿ ਮੈਂ ਕਦੇ ਕੈਲੀਫੋਰਨੀਆ ਤੋਂ ਬਾਹਰ ਗਿਆ ਨਹੀਂ, ਮੈਂ ਕੈਲੀਫੋਰਨੀਆ ਹੀ ਕੰਮ ਕਰਦਾ। ਠੀਕ ਹੈ, ਨਹੀਂ ਫਿਰ ਇਹੀ ਲੀਗਲ ਦਾ ਜਵਾਬ ਉਹਨਾਂ ਨੂੰ ਵੀ ਕਹਿ ਸਕਦੇ ਆ ਰਮਨ ਜੀ, ਵੀ ਸਿੱਧਾ ਫਰਮ ਨੂੰ ਕਾਲ ਪਏ, ਮੈਂ ਕਦੇ ਗਿਆ ਨਹੀਂ, ਤੁਹਾਡੇ ਕੋਲ ਕੀ ਪ੍ਰੂਫ ਹੈਗਾ ਹੈ ਨਾ? ਸਿੱਧੀ ਗੱਲ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਇੱਥੇ ਫਸਣਾ। ਹਾਂ, ਅੱਛਾ, ਠੀਕ ਹੈ। ਹਾਂਜੀ ਹਾਂਜੀ, ਤੁਸੀਂ ਨਾ ਵਕੀਲ ਦੇ ਜ਼ਰੀਏ ਕਰੋ, ਵਕੀਲ ਦੀ ਭਾਸ਼ਾ ਹੀ ਸਮਝਦੇ ਆ। ਉਹ ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਬਾਕੀ ਥੋੜਾ ਜਿਹਾ ਸਰਚ ਕਰਕੇ ਦੇਖ ਲਓ ਉਹਦਾ ਆਨਲਾਈਨ ਜਿਹੜੀ ਫਰਮ ਆ ਕਿੱਥੇ ਆ, ਕੌਣ ਹੈ, ਸਹੀ ਵੀ ਆ ਜਾਂ ਨਕਲੀ ਆ। ਇਹ ਵੀ ਕੋਈ ਨਵੇਂ ਤਰ੍ਹਾਂ ਦਾ ਸਕੈਮ ਚਲਾ ਲਿਆ ਹੋਵੇ, ਕੋਈ ਪਤਾ ਨਹੀਂ ਕਿੱਥੋਂ ਚੱਲ ਰਿਹਾ ਹੋਣਾ, ਕੋਈ ਕੁਝ ਨਹੀਂ ਕਿਹਾ ਜਾ ਸਕਦਾ। ਅੱਜ ਕੱਲ AI ਤੋਂ ਵੈਬਸਾਈਟ ਬਣ ਜਾਂਦੀ, AI ਤੋਂ ਨੰਬਰ ਮਿਲ ਜਾਂਦਾ, ਸਭ ਕੁਝ ਹੀ AI ਕਰੀ ਜਾਂਦੀ ਆ, ਸਭ ਕੁਝ ਹੀ ਹੋ ਜਾਂਦਾ। ਜੀ ਹਾਂਜੀ, ਆਪਣੇ ਨਾਲ ਜਿਹੜਾ EPA ਦਾ 2027 ਦਾ ਟਰੱਕ ਕਮਿਸ਼ਨ ਰੂਲ ਹੈਗਾ ਆ, ਉਹਦੀ ਜਿਹੜੀ ਆਪਣੀ ਪਬਲਿਕ ਕਮੈਂਟ ਪੀਰੀਅਡ ਹੈਗਾ ਅਗਸਤ 29 ਨੂੰ ਫਿਨਿਸ਼ ਹੋਣ ਜਾ ਰਿਹਾ। ਸੋ EPA ਜਿਹੜੀ ਪ੍ਰਪੋਜ਼ ਕਰ ਰਹੀ ਹੈ ਰੈਗੂਲੇਟਰੀ ਯੂਜ਼ਫੁਲ ਲਾਈਫ ਪੀਰੀਅਡਸ, ਮਿਸ਼ਨ ਰਿਲੇਟਡ ਵਾਰੰਟੀ ਪੀਰੀਅਡਸ, compliance provision, test procedures, non-conformance penalties ਤੇ ਜਿਹੜੇ ਡੈਪਥ ਦੇ ਇੰਡਿਊਸਮੈਂਟ ਪ੍ਰੋਵੀਜ਼ਨਸ ਆ ਉਹਨਾਂ ਨੂੰ ਖਤਮ ਕਰਨ ਲਈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਜ਼ਿਆਦੀਆਂ ਇਸ ਵੇਲੇ ਜ਼ਰੂਰੀ ਹੈਗੀਆਂ ਕਿ ਜੇ ਇੱਥੇ ਕਮੈਂਟ ਤੁਸੀਂ ਕਰਨਾ ਹੈਗਾ, ਤੁਸੀਂ ਚਾਹੁੰਦੇ ਆ, ਕਿਉਂਕਿ ਇਸ ਵੇਲੇ ਜਿਹੜਾ ਓਨਰ ਆਪਰੇਟਰ ਜਾਂ ਛੋਟੀ ਕੰਪਨੀ ਹੈਗੀ ਆ ਉਹਦੇ ਲਈ ਟਰੱਕਾਂ ਦੀ ਜਿਹੜੀ ਰਿਲਾਇਬਿਲਿਟੀ ਆ, ਵਾਰੰਟੀ ਇਸ਼ੂ ਆ, ਡੈਫ ਪ੍ਰੋਬਲਮਸ ਆ, ਡੀ-ਰੇਟ ਹੁੰਦਾ ਹੈ, ਡਾਊਨ ਟਾਈਮ, ਰਿਪੇਅਰ ਕਾਸਟ, ਪਾਰਟ ਅਵੇਲੇਬਿਲਿਟੀ, ਟਰੱਕ ਪਰਚੇਸ ਪ੍ਰਾਈਸਿਸ ਤੇ ਰੀਸੇਲ ਵੈਲਿਊ, ਇਹ ਸਾਰੀਆਂ ਇਫੈਕਟ ਕਰਦੀਆਂ ਆ ਇਸ ਵੇਲੇ ਓਨਰ ਆਪਰੇਟਰ ਜਾਂ ਸਮਾਲ ਟਰੱਕਿੰਗ ਕੰਪਨੀ ਨੂੰ। ਸੋ ਇਹ ਜਿਹੜੇ ਇਹਦੇ ਤੇ ਕਮੈਂਟ ਕਰਨਾ ਜਿਹੜਾ ਕਿ ਇਹਦੇ ਲਈ ਤੁਸੀਂ ਇਹਦੇ ਹੱਕ ਦੇ ਵਿੱਚ ਹੈਗੇ ਆ, ਚੇਂਜਸ ਦੇ ਹੱਕ ਦੇ ਵਿੱਚ। ਸੋ ਇਹ ਜ਼ਰੂਰ ਜਿਹੜਾ ਆ ਤੁਸੀਂ ਕਮੈਂਟ ਪੀਰੀਅਡ ਦੇ ਵਿੱਚ ਜਾ ਕੇ ਕਰ ਸਕਦੇ ਹੈਗੇ। ਠੀਕ, ਥੈਂਕ ਯੂ ਜੀ। ਨਿਰਮਲ ਮਾਨ ਜੀ ਵੀ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ। ਕੁਝ ਕਾਲਰ ਹੋਰ ਵੀ ਆ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਨਿਰਮਲ ਮਾਨ ਜੀ, ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਰਮਨ ਭਾਜੀ ਤੇ ਬਾਕੀ ਸਾਰੇ। ਸਤਿ ਸ੍ਰੀ ਅਕਾਲ ਜੀ। ਨਿਰਮਲ ਮਾਨ ਜੀ, ਕੀ ਸਿਚੁਏਸ਼ਨ ਆ ਜਿਹੜੇ ਆਪਣੇ ਡੈਟ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਰਮਨ ਜੀ ਨੇ ਵੀ ਜ਼ਿਕਰ ਕੀਤਾ ਵੀ ਇੱਕ ਤਾਂ ਜਿਹੜਾ US ਕੈਨੇਡਾ ਵਾਲਾ ਵੀ ਸਿਚੁਏਸ਼ਨ ਜਿਹੜੀ ਉਹ ਬਣੀ ਆ, ਟੈਰਿਫ ਵਾਰ ਜਿਹੜੀ ਆਪਣੇ ਗਵਾਂਢੀਆਂ ਦੇ ਨਾਲ ਸ਼ੁਰੂ ਹੋ ਗਈ ਆ, ਡਰਾਈਵਰ ਸ਼ਾਰਟੇਜ ਵੀ ਆ, ਡਰਾਈਵਰ ਦੀਆਂ ਜੌਬਸ ਵੀ ਜਾ ਰਹੀਆਂ ਆ। ਸੋ ਇਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਇਕਨੋਮਿਕਲੀ ਜਿਹੜੇ ਡੈਟ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਦੇਖਿਆ ਜਾਂਦਾ? ਦੇਖੋ, ਜਨਰਲੀ ਜਿਹੜੀ ਇੰਡਸਟਰੀ ਦੀ ਨਿਟੀ-ਗ੍ਰਿਟੀ ਆ ਉਹ ਤਾਂ ਹਰਮਨ ਭਾਜੀ ਦੱਸ ਸਕਦੇ ਨੇ, ਪਰ ਇਨ ਜਨਰਲ ਜੇ ਆਪਾਂ ਫਾਈਨੈਂਸ ਦੀ ਗੱਲ ਕਰੀਏ ਤੇ ਚਿੰਤਾਜਨਕ ਅਜੇ ਵੀ ਸਿਚੁਏਸ਼ਨ ਹੈਗੀ। ਨਾਟ ਓਨਲੀ ਟਰੱਕਿੰਗ, ਇੰਸਟੈਡ ਆਫ ਟਰੱਕਿੰਗ ਆਈ ਥਿੰਕ ਜਿੰਨੀਆਂ ਵੀ ਬਾਕੀ ਇੰਡਸਟਰੀਜ਼ ਹੈਗੀਆਂ ਨੇ, ਸਿਰਫ ਹੈਲਥ ਕੇਅਰ ਨੂੰ ਛੱਡ ਕੇ ਸਾਰੀਆਂ ਕਿਤੇ ਨਾ ਕਿਤੇ ਇਸ ਟਾਈਮ ਅਫੈਕਟਡ ਹੈਗੀਆਂ ਨੇ। ਔਰ ਇੱਕ ਵੱਡੇ ਲੈਵਲ ਤੋਂ ਜੇ ਆਪਾਂ ਗੱਲ ਕਰੀਏ IT ਇੰਡਸਟਰੀ ਜਿਹੜੀ ਅਜੇ ਤੱਕ ਕਦੇ ਵੀ ਇੰਨੀ ਜ਼ਿਆਦਾ ਸਟ੍ਰੈਸ 'ਚ ਨਹੀਂ ਆਈ।
ਉਹਨਾਂ ਤੋਂ ਵੀ ਕਾਫੀ ਜ਼ਿਆਦੀਆਂ ਕਾਲਾਂ ਆਉਂਦੀਆਂ ਪਈਆਂ ਨੇ, ਬਿਕੋਜ਼ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜੇ 2% ਦੇ ਇੰਟਰਸਟ ਰੇਟ 'ਤੇ ਵੀ ਹੈਗੇ ਨੇ, ਉਹਨਾਂ ਵੀ ਕਈ ਵਾਰ ਪੇਮੈਂਟ ਅਫੋਰਡ ਨਹੀਂ ਹੁੰਦੀਆਂ ਪਈਆਂ, ਬਿਕੋਜ਼ ਕਿਉਂਕਿ ਹੁਣ ਜਿਹੜੀ ਇਨਕਮ ਹੀ ਆ ਉਹੀ ਜ਼ੀਰੋ ਹੋ ਚੁੱਕੀ ਹੈ। ਸੋ ਸਿਚੁਏਸ਼ਨ ਜਿਹੜੀ ਹੈ ਚੰਗੀ ਗੱਲ ਹੈ ਕਿ ਜੇ ਟਰੱਕਿੰਗ ਦੇ ਵਿੱਚ ਇੰਪਰੂਵ ਹੁੰਦੀ ਪਈ ਆ, ਪਰ ਓਵਰਆਲ ਜੇ ਆਪਾਂ ਗੱਲ ਕਰੀਏ ਪੂਰੀ ਫਾਈਨੈਂਸ਼ੀਅਲ ਮਾਰਕੀਟ ਦੀ, ਤੇ ਇੱਕ ਵੱਡਾ ਇੰਪੈਕਟ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦਾ। ਸੋ ਮੈਂ ਇਹੀ ਕਹਿੰਦਾ ਹੁੰਦਾ ਕਿ ਜਿਹੜਾ ਵੀ ਆਊਟਸਟੈਂਡਿੰਗ ਜਿੱਦਾਂ ਵੀ ਡੈਟ ਹੈਗਾ ਜੇ ਤੁਸੀਂ ਮਿਨੀਮਮ ਪੇਮੈਂਟ ਲਾਸਟ 3 ਮਹੀਨਿਆਂ ਤੋਂ ਪੇ ਕਰਦੇ ਪਏ ਹੋ, ਸੋ ਇਟਸ ਐਡਵਾਈਸ ਕਿ ਤੁਸੀਂ ਮੰਥਲੀ ਪੇਮੈਂਟ ਜਿਹੜੀ ਹੈ ਉਸੇ ਮੰਥਲੀ ਪੇਮੈਂਟ ਨੂੰ ਆਪਣਾ ਡਿਵਰਟ ਕਰ ਲਓ ਟੂਵਰਡਸ ਸੈਟਲਮੈਂਟ, ਬਿਕੋਜ਼ ਜਿਹੜਾ ਤੁਹਾਡਾ ਆਊਟਸਟੈਂਡਿੰਗ ਡੈਟ ਹੈ ਵੀ ਕੈਨ ਸੇਵ ਮੋਰ ਦੈਨ 50%, ਔਰ ਬਾਕੀ ਰਹਿੰਦੇ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਔਰ ਇੱਦਾਂ ਦੇ ਵੀ ਕਿਉਂਕਿ ਜਿੱਦਾਂ ਕਿ ਰਮਨ ਭਾਜੀ ਦੀ ਵੀ ਗੱਲ ਕਰਦੇ ਹੁੰਦੇ ਆਪਾਂ ਕਿ ਓਵਰਆਲ ਬੜਾ ਵੱਡਾ ਇੰਪੈਕਟ ਪੈਂਦਾ ਕਿ ਜਦੋਂ ਚੀਜ਼ਾਂ ਇੰਪਰੂਵ ਹੋ ਜਾਂਦੀਆਂ ਨੇ। ਸੋ ਕਈ ਐਸੇ ਸਾਡੇ ਕਸਟਮਰ ਨੇ ਜਿਨ੍ਹਾਂ 2 ਸਾਲ ਪਹਿਲਾਂ ਇਨਵੋਲਵ ਕੀਤਾ ਸੀ, ਹੁਣ ਦੇ ਆਰ ਬੈਕ ਇਨ ਦਾ ਗੇਮ, ਉਹ ਦੁਬਾਰਾ ਇੰਡਸਟਰੀ 'ਚ ਆ ਗਏ ਨੇ। ਔਰ ਕਈ ਇੱਦਾਂ ਦੀਆਂ ਕਾਲਾਂ ਆਉਂਦੀਆਂ ਕਿ ਭਾਜੀ ਸਾਡਾ ਡੈਟ ਜਿਹੜਾ ਉਹ ਤੁਸੀਂ 3 ਹਫ਼ਤਿਆਂ ਸੈਟਲ ਕਰ ਲਓ। ਸੋ ਬਿਲਕੁਲ ਟਾਈਮ ਦੇ ਟਾਈਮ ਨਹੀਂ ਹੁੰਦਾ। ਸੋ ਆਈ ਵਿਲ ਸੁਜੈਸਟ ਕਿ ਜਿਹੜਾ ਵੀ ਡੈਟ ਹੈਗਾ ਕਾਲ ਕਰ ਲਓ, ਦੇयर इज नो ਆਬਲੀਗੇਸ਼ਨ, ਚਾਹੇ ਜਿੰਨੀਆਂ ਆਪਸ਼ਨਸ ਨੇ ਚੈਪਟਰ 7, 11, 13 ਜਿੰਨੀਆਂ ਬੈਂਕਰਪਸੀਜ਼ ਨੇ ਐਂਡ ਡੈਟ ਸੈਟਲਮੈਂਟ, ਇਹਦੇ ਪ੍ਰੋ ਐਂਡ ਕੌਨਸ ਤੁਸੀਂ ਆਪ ਵੇਖ ਲਓ ਐਂਡ ਦੈਨ ਯੂ ਡਿਸਾਈਡ। ਪਰ end of the day we do not charge a single penny ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, and after paying everything else you still save more than 50%। ਜੀ ਤੇ ਮੈਂ ਨੰਬਰ ਸ਼ੇਅਰ ਕਰ ਲਿਓ ਜੀ ਨੰਬਰ ਮੈਂ 888 888 9914 888-888-9914 ਤੇ ਵੈਬਸਾਈਟ ਹੈ ਸਾਡੀ oora.org, OORAA.org। ਜੀ ਥੈਂਕ ਯੂ ਨਿਰਮਲ ਮਾਨ ਜੀ, ਤੇ ਮਿਲਦੇ ਆ ਜੀ ਫਿਰ ਆਪਾਂ ਨੈਕਸਟ ਟਾਈਮ। ਸ਼ੁਕਰੀਆ ਇਹਦੇ ਲਈ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਜਾਈਏ। ਅੰਗਰੇਜ਼ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਅੰਗਰੇਜ਼। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਪਿਛਲੇ ਸ਼ੋਅ 'ਚ ਗੱਲ ਹੋ ਰਹੀ ਸੀ ਨਾ ਜੀ, ਐਮਟੀ ਟ੍ਰੇਲਰ ਨੂੰ ਰੀਲੋਕੇਟ ਕਰਨ ਲਈ ਕੈਨੇਡੀਅਨ ਡਰਾਈਵਰ ਦੇ ਜੀ, ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿਦਨ USA, ਉਹਦੇ ਬਾਰੇ YouTube ਤੇ ਕਾਫੀ ਡਿਸਕਸ਼ਨ ਹੋਈ ਆ, ਕਹਿ ਰਹੇ ਵੀ ਉਹ ਆਪਾਂ ਲੀਗਲੀ ਮਤਲਬ ਨਹੀਂ ਕਰ ਸਕਦੇ ਹੈਗੇ ਜੀ। ਅੱਜ ਵੀ ਦੱਸ ਕੇ ਹਟੇ ਆ ਰਮਨ ਜੀ ਵੀ ਖਾਲੀ ਟ੍ਰੇਲਰ ਇਦਾਂ ਨਹੀਂ ਲੈ ਕੇ ਨਹੀਂ ਜਾ ਸਕਦੇ। ਹਾਂਜੀ, ਹੁਣ ਉਹਦੇ ਤੇ ਕਾਫੀ ਸਿਨੈਰੀਓ ਦਾ ਡਿਸਕਸ ਹੋਈ, ਕਹਿੰਦੇ ਵੀ ਮੋਸਟਲੀ ਇਹ ਆ ਵੀ ਤੁਸੀਂ ਇੱਕ ਟ੍ਰੇਲਰ ਨਾਲ ਜੇ ਐਂਟਰ ਕੀਤੇ ਤਾਂ ਦੂਜਾ ਲੈ ਕੇ ਤੁਹਾਨੂੰ ਮਤਲਬ ਬਾਹਰ ਨਿਕਲਣਾ ਪਊਗਾ, ਵੀ ਤੀਜਾ ਨਹੀਂ ਹੋ ਸਕਦਾ ਹੈਗਾ, ਵੀ ਉਹ ਇਲੀਗਲ ਹੋ ਜਾਂਦਾ ਚਾਹੇ ਖਾਲੀ ਵੀ ਆ। ਈਵਨ ਭਾਜੀ ਜੇ ਤੁਸੀਂ ਆਪਣੀ ਕੰਪਨੀ ਦਾ ਟ੍ਰੇਲਰ ਵੀ ਸਵਿਚ ਕਰਦੇ ਆ ਨਾ, ਮੰਨ ਲਓ ਕਿ ਕੋਈ ਟੋਰਾਂਟੋ ਤੋਂ ਲੈ ਕੇ ਆ ਰਿਹਾ ਹੈਗਾ ਤੇ ਉਹ ਸ਼ਿਕਾਗੋ ਆ ਰਿਹਾ ਹੈਗਾ, ਤੇ ਉਧਰੋਂ ਨਿਊਯਾਰਕ ਤੋਂ ਬੰਦਾ ਟ੍ਰੇਲਰ ਲੈ ਕੇ ਆਇਆ ਹੈਗਾ, ਤੇ ਉੱਥੇ ਜੇ ਟ੍ਰੇਲਰ ਸਵਿਚ ਕਰਕੇ ਦੂਜਾ ਕਰਦੇ ਹੈਗੇ ਆ, ਈਵਨ ਉਹ ਵੀ ਇਲੀਗਲ ਹੋ ਜਾਂਦਾ ਹੈਗਾ ਜੇ ਤੁਸੀਂ ਆਪਣੀ ਕੰਪਨੀ ਦਾ ਟ੍ਰੇਲਰ ਸਵਿਚ ਕਰਦੇ ਆ, ਕਿਉਂਕਿ ਉਹ ਜਿਹੜਾ ਮੂਵ ਹੈਗਾ ਉਹ ਤੁਹਾਡਾ ਵਿਦਨ US ਮੂਵ ਗਿਣਿਆ ਜਾਂਦਾ। ਹਾਂਜੀ, ਕਿਉਂਕਿ ਜਦੋਂ ਭਾਜੀ ਅਸੀਂ ਐਂਟਰ ਕਰਦੇ ਨਾ, CBP ਆਫਿਸਰ ਕਈ ਵਾਰੀ ਸਿਨੈਰੀਓ ਪੁੱਛਦੇ ਆ ਪੂਰਾ, ਉਹ ਡਰਾਈਵਰ ਨੂੰ ਇਦਾਂ ਹੀ ਲੱਗਦਾ ਵੀ ਐਮਟੀ ਮੈਂ ਮੂਵ ਕਰਨਾ ਆ, ਉਹ ਪ੍ਰੋਪਰ ਪੁੱਛਦੇ ਤੁਸੀਂ ਡਿਲੀਵਰ ਕਰਕੇ ਕੀ ਕਰਨਾ, ਉੱਥੋਂ ਪਿਕਅਪ ਕੀ ਕਰਨਾ, ਤੇ ਕਈ ਬੰਦੇ ਜਿੱਦਾਂ ਉੱਥੇ ਦੱਸ ਦਿੰਦੇ ਤਾਂ ਉੱਥੇ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ, ਉੱਥੇ ਟੈਸਟ ਹੀ ਲੈ ਲੈਂਦੇ ਆ ਮੌਕੇ ਤੇ। ਹਾਂਜੀ, ਮਤਲਬ ਉਹ ਪੁੱਛਦੇ ਤਾਂ ਬਹੁਤ ਆ, ਬੰਦੇ ਨੂੰ ਇਦਾਂ ਲੱਗਦਾ ਵੀ ਮੈਂ ਮਤਲਬ ਸਹੀ ਕਰ ਰਿਹਾ, ਤੇ ਜੇ ਮਤਲਬ ਮਜਬੂਰੀ 'ਚ ਕਰਨਾ ਵੀ ਪੈ ਰਿਹਾ ਤਾਂ ਫਿਰ ਇਹੀ ਆਇਆ ਵੀ ਨਾ ਦੱਸੋ ਉਹਨਾਂ ਨੂੰ, ਕਿਉਂਕਿ ਫਿਰ ਉੱਥੇ ਤੁਹਾਡਾ ਇਸ਼ੂ ਹੋ ਜਾਣਾ ਵੀ ਬੰਦੇ ਨੂੰ ਲੱਗਦਾ ਵੀ ਮੈਂ ਐਮਟੀ ਮੂਵ ਕਰ ਰਿਹਾ, ਪਰ ਕੰਪਨੀਆਂ ਕਰਵਾ ਰਹੀਆਂ ਨੇ ਬਹੁਤ ਜ਼ਿਆਦੀਆਂ। ਬੌਬਟੇਲ ਅਲਾਉਡ ਹੁੰਦਾ ਕਿ ਉਹ ਵੀ ਨਹੀਂ ਅਲਾਉਡ? ਹਾਂਜੀ, ਬੌਬਟੇਲ ਅਲਾਉਡ ਹੁੰਦਾ ਰਮਨ ਜੀ? ਨਹੀਂ, ਬੌਬਟੇਲ ਤਾਂ ਸਿਰਫ ਤੁਸੀਂ ਮੂਵ ਹੀ ਕਰ ਸਕਦੇ ਹੋ ਉਹਨੂੰ, ਤੇ ਉਹਦੇ ਨਾਲ ਤਾਂ ਕੰਮ ਤਾਂ ਕੋਈ ਨਹੀਂ ਕਰ ਸਕਦਾ। ਕੰਮ ਤਾਂ ਕੋਈ ਨਹੀਂ, ਸਮਝ ਉਹ ਇੱਕ ਥਾਂ ਤੋਂ ਦੂਜੇ ਵੇਅਰ ਹਾਊਸ 'ਚ ਬੰਦਾ ਲੈ ਕੇ ਜਾ ਸਕਦਾ ਹੈ ਵੀ ਉਧਰ ਨੂੰ ਪਾਸੇ ਚੱਕਣਾ। ਠੀਕ ਹੈ। ਹਾਂਜੀ, ਜਿੱਦਾਂ ਅਸੀਂ ਆਉਂਦੇ ਆ ਨਾ ਜੀ ਐਮਟੀ ਲਈ ਜਾਂ ਬੌਬਟੇਲ ਵਿਦਨ USA ਵੀ ਐਂਟਰ ਕਰਦੇ ਆ, ਫਿਰ ਤੁਹਾਡੇ ਕੋਲ ਜਿੱਦਾਂ ਪਿਕ ਪੂਰੀ ਕਨਫਰਮ ਹੋਣੀ ਚਾਹੀਦੀ ਹੈ, ਉੱਦਾਂ ਨਹੀਂ ਐਂਟਰ ਕਰਨ ਦਿੰਦੇ ਹੈਗੇ ਵੀ ਜੇ ਬੰਦੇ ਕਈ ਉੱਦਾਂ ਲੈ ਕੇ ਆ ਜਾਂਦੇ ਵੀ ਅਸੀਂ ਬਾਅਦ 'ਚ ਲੋਡ ਪਿਕ ਕਰਨਾ, ਤੇ ਉਹ ਵੀ ਪ੍ਰੋਬਲਮ ਨਹੀਂ ਆ। ਫਿਰ ਤੁਹਾਡੇ ਕੋਲ ਕਨਫਰਮੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਵੀ ਕੀ ਚੱਕਣ ਜਾ ਰਹੇ ਆ। ਠੀਕ ਹੈ, ਠੀਕ। ਹਾਂਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਕਾਲ ਦੇ ਲਈ। ਥੈਂਕ ਯੂ ਜੀ। ਧਰਮ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 2 ਗੱਲਾਂ ਕਰਨੀਆਂ ਸੀ। ਇੱਕ ਤਾਂ ਮੈਂ ਡੈਸ਼ ਕੈਮ ਬਾਰੇ ਕਰਨੀ ਸੀ ਕਿ ਰਮਨ ਜੀ ਹਮੇਸ਼ਾ ਗੱਲ ਕਰਦੇ ਡਰਾਈਵਰ ਫੇਸਿੰਗ ਡੈਸ਼ ਕੈਮ ਦੀ ਜੀ, ਤੇ ਉਹ ਮੈਂ ਆਪਣਾ ਇੰਸੀਡੈਂਟ ਦੱਸਦਾ। ਮੇਰਾ ਨਾ ਟਰੱਕ ਜੈਕ ਨਾਈਫ ਹੋਇਆ ਸੀ 1.5 ਮਹੀਨਾ ਪਹਿਲਾਂ। ਉਹ ਫਰੈਸ਼ਲੀ ਪੇਵਡ ਰੋਡ ਸੀ ਤੇ ਉਹ ਬਾਰਿਸ਼ ਪੈ ਗਈ, ਉਹ ਆਲ ਆਫ ਸਡਨ ਟਰੱਕ ਸਲਾਈਡ ਕਰ ਗਿਆ ਤੇ ਉਹ ਗਾਰਡਰੇਲ ਹਿੱਟ ਕੀਤੀ ਨਾ ਜੀ। ਉੱਥੇ DOT ਵਾਲਾ ਬੁਲਾ ਲਿਆ ਉਹਨਾਂ ਨੇ ਨਾਲ ਰਾਈਟ ਅਵੇ, ਤੇ DOT ਵਾਲੇ ਨੇ
ਸਾਰਾ ਕੁਝ ਚੈੱਕ ਕੀਤਾ। ਆਉਂਦੇ ਮੈਨੂੰ ਕਹਿੰਦਾ ਤੂੰ ਸਲੀਪੀ ਸੀ? ਮੈਂ ਕਿਹਾ ਨਹੀਂ, ਮੇਰੀ ਲੌਗ ਬੁੱਕ ਚੈੱਕ ਕਰ ਲਿਆ। ਕਹਿੰਦਾ ਫੋਨ ਤੇ ਹੋਣਾ? ਮੈਂ ਕਿਹਾ ਨਹੀਂ। ਉਹ ਮੈਨੂੰ ਕਹਿੰਦਾ ਉਹ ਤੇਰੀ ਜ਼ਿੰਮੇਵਾਰੀ ਹੈ, ਇਹ ਤੈਨੂੰ ਪ੍ਰੂਵ ਕਰਨਾ ਪੈਣਾ ਵੀ ਯੂ ਨਾਟ ਐਟ ਫਾਲਟ। ਤੂੰ ਕਿੱਦਾਂ ਕਰਨਾ ਵੀ, ਨਹੀਂ ਤਾਂ ਅਸੀਂ ਤੈਨੂੰ ਵਾਇਲੇਸ਼ਨ 'ਚ ਪਾਉਣਾ। ਤੇ ਉਹ ਚਲੋ ਮੇਰੇ ਕੋਲ ਡਰਾਈਵਰ ਫੇਸਿੰਗ ਡੈਸ਼ ਕੈਮ ਹੈਗਾ ਸੀ, ਮੈਂ ਪਹਿਲਾਂ ਤੋਂ ਲਾਇਆ ਸੀ, ਉਹਨਾਂ ਨੂੰ ਭੇਜਿਆ। ਉਹ ਫਿਰ ਉਹਨਾਂ ਨੇ ਮੇਰੀ ਰਿਪੋਰਟ ਕਲੀਅਰ ਕੀਤੀ। ਠੀਕ ਹੈ। ਤੇ ਹਾਂਜੀ, ਤੇ ਦੂਜੀ ਚੀਜ਼ ਮੈਂ ਰਮਨ ਜੀ ਪੁੱਛਣਾ ਸੀ ਨਾ, ਇੱਕ ਆਪਣੇ ਇਹਦੀ ELD ਦੀ ਆਪਣੇ ਬਹੁਤ ਮਸ਼ਹੂਰ ਕੰਪਨੀ ਹੈ, ਜੇ ਨਾਮ ਲੈ ਸਕਦਾ? ਹਾਂਜੀ ਹਾਂਜੀ, ਲੈ ਦੇ ਕੋਈ ਨਹੀਂ। ਕੀਪ ਟਰੱਕਿੰਗ, ਤੁਸੀਂ ਉਹਨਾਂ ਦਾ ਕੰਟਰੈਕਟ ਦੇਖੋ ਜੀ। ਅਸੀਂ ਹੁਣੀ ਲੇਟਲੀ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਸੀ ਫੋਨ ਤੇ ਉਹ ਤਾਂ ਇੰਨਾ ਜ਼ਿਆਦਾ ਕੰਪਨੀਆਂ ਨੂੰ ਲੁੱਟ ਰਹੇ ਆ ਜੀ ਕਿ ਉਹਦਾ ਕੋਈ ਤੁਸੀਂ ਸਮਝ ਹੀ ਨਹੀਂ ਸਕਦੇ ਜਿਸ ਹਿਸਾਬ ਨਾਲ ਉਹਨਾਂ ਨੇ ਤੁਹਾਨੂੰ ਕੰਟਰੈਕਟ ਡਿਜ਼ਾਈਨ ਕਰਕੇ ਦਿੱਤੇ ਆ ਜੀ। ਉਹ ਦੇਖੋ ਤੁਹਾਨੂੰ 36 ਮੰਥ ਲਈ ਬੌਂਡ ਕਰਦੇ ਆ ਵੀ 36 ਮੰਥ ਲਈ ਤੁਸੀਂ ਉਹਨਾਂ ਦਾ ਕੰਟਰੈਕਟ ਕਰੋ, ਬਟ ਤੁਹਾਡੀ ਪ੍ਰਾਈਸ ਗਾਰੰਟੀ ਉਹਨਾਂ ਨੇ ਸਿਰਫ 12 ਮੰਥ ਦੀ ਲੈਣੀ ਹੈ। ਅੱਛਾ। ਤੇ ਉਹ ਚ ਵੀ ਕੀ ਹੈ ਜੀ, ਜੇ ਤੁਸੀਂ ਅੱਜ 2 ELD ਐਡ ਕਰ ਰਹੇ ਹੋ, 4 ELD ਐਡ ਕਰ ਰਹੇ ਹੋ, ਉਹ ਪ੍ਰਾਈਸ ਗਾਰੰਟੀ ਸਿਰਫ ਉਸੇ 4 ELD ਦੀ ਹੈ। ਜੇ ਮੰਨ ਲਓ ਮੰਥ ਚ ਜੇ ਤੁਸੀਂ ਕੱਟ ਕਰਦੇ ਆ ਨਹੀਂ ELD, ਤਾਂ ਤੁਹਾਨੂੰ 36 ਮੰਥ ਦਾ ਉਹ ਪ੍ਰਾਈਸ ਪੇ ਕਰਨਾ ਹੀ ਪੈਣਾ। ਬਟ ਜੇ ਤੁਸੀਂ ਐਡ ਕਰਨ ਚਾਹੁੰਦੇ ਆ ਤਾਂ ਉਹ ਤੁਹਾਨੂੰ ਨਵਾਂ ਚਾਰਜ ਕਰਨਾ। ਅੱਛਾ, ਬੰਦੇ ਨੂੰ 3 ਸਾਲ ਲਈ ਫਸਾ ਲਓ ਤੇ ਗਾਰੰਟੀ ਸਿਰਫ ਸਾਲ ਦੀ ਹੈ? ਹਾਂਜੀ, ਗਾਰੰਟੀ ਸਿਰਫ ਸਾਲ ਦੀ, ਤੇ ਉਹ ਵੀ ਜੋ ਤੁਸੀਂ ਅਪ ਫਰੰਟ ਜਿੰਨੀਆਂ ਵੀ ਤੁਸੀਂ ਯੂਨਿਟ ਐਡ ਕਰਦੇ ਆ ਉਹਦਾ ਹੀ ਪ੍ਰਾਈਸ ਉਹਨਾਂ ਤੇ ਜਾ ਕੇ। ਹਾਂਜੀ, ਜੇ ਤੁਸੀਂ ਕੱਲ ਨੂੰ ਜਾ ਕੇ ਨਵੀਂ ਉਹ ਐਡ ਕਰਦੇ ਆ ਤਾਂ ਉਹ ਤੁਹਾਨੂੰ ਨਵਾਂ ਪ੍ਰਾਈਸ ਚਾਰਜ ਹੋਣਗੇ। ਬਟ ਜੇ ਤੁਸੀਂ ਕੈਂਸਲ ਕਰਦੇ ਪਏ ਆ ਤਾਂ ਤੁਹਾਨੂੰ ਪੂਰੇ ਦੇ ਪੂਰੇ ਪੈਸੇ ਦੇਣੇ ਪੈਣਗੇ। ਕੀ ਇਹ ਇਦਾਂ ਲੀਗਲ ਹੈ ਜੀ? ਦੇਖੋ ਜੀ, ਲੀਗਲ ਤਾਂ ਸਭ ਕੁਝ ਇੱਥੇ ਅਮਰੀਕਾ 'ਚ ਹੈਗਾ ਜੀ। ਐਜ਼ ਲੌਂਗ ਐਜ਼ ਉਹਨਾਂ ਨੇ ਕੰਟਰੈਕਟ ਪ੍ਰੋਵਾਈਡ ਕੀਤਾ ਤੇ ਬੰਦੇ ਨੇ ਦੇਖ ਕੇ ਉੱਤੇ ਸਾਈਨ ਕੀਤੇ ਆ ਤੇ ਉਹ ਲੀਗਲ ਆ। ਹੁਣ ਤਾਂ ਲੀਗਲ ਆਪਣੇ ਤਾਂ ਇੱਥੇ ਕੰਪਨੀਆਂ ਉਹ ਵੀ ਹੈਗੀਆਂ ਆਪਣੀਆਂ ਫਿਊਲ ਕਾਰਡ ਤੇ ਫੈਕਟਰਿੰਗ ਵਾਲੀਆਂ, ਜਿਹੜੀਆਂ ਤੁਸੀਂ ਕਾਲ ਕਰਦੇ ਤੁਹਾਨੂੰ ਪੁੱਛਣ ਲਈ ਵੀ ਤੁਸੀਂ ਕਰਦੇ ਆ ਕੁਝ, ਜਿੱਥੇ ਤੁਸੀਂ ਯੈਸ ਕਹਿਤਾ ਉਹ ਤੁਹਾਡੀ ਯੈਸ ਰਿਕਾਰਡ ਕਰ ਲੈਂਦੇ ਆ ਤੇ ਉਸੇ ਤੇ ਤੁਹਾਡੇ ਨਾਂ ਤੇ ਜਿਹੜੀ ਉਹ ਲੀਨ ਪਾ ਦਿੰਦੇ ਆ। ਇਲੀਗਲ ਤਾਂ ਉਹ ਵੀ ਆ, ਪਰ ਉਹ ਕੰਪਨੀਆਂ ਕਰ ਰਹੀਆਂ ਹੈਗੀਆਂ ਇਸ ਵੇਲੇ, ਇੱਦਾਂ ਦਾ ਕੰਮ ਹੋ ਰਿਹਾ ਹੈਗਾ। ਠੀਕ ਹੈ ਨਾ। ਤੇ ਉਹਦੇ ਨਾਲ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਸਾਰਿਆਂ ਨੂੰ ਵੱਡੀ ਚੀਜ਼ ਆ, ਤੁਹਾਡਾ ਉਸ ਕੰਟਰੈਕਟ ਨੂੰ ਪੜ੍ਹਨਾ, ਰੀਡ ਕਰਨਾ। ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਨੂੰ ਸੌਖਾ ਰਾਜਗਣ, ਤੁਸੀਂ ਹੁਣ AI ਦੀ ਗੱਲ ਕਰ ਰਹੇ ਸੀ, ਚੈਟ GPT 'ਚ ਪਾਓ, ਕਲਾਉਡ 'ਚ ਪਾਓ, ਕੰਟਰੈਕਟ ਤੁਸੀਂ ਉਹ 'ਚ ਅਪਲੋਡ ਕਰੋ, ਚੈਟ GPT ਦੇ ਵਿੱਚ ਅਪਲੋਡ ਕਰਕੇ ਉਹਨੂੰ ਕਹੋ ਵੀ ਵਾਟ ਆਰ ਦਾ ਗੁੱਡ ਐਂਡ ਬੈਡ ਥਿੰਗਸ ਇਨ ਦਿਸ ਕੰਟਰੈਕਟ, ਦੇ ਵਿਲ ਟੈਲ ਯੂ ਰਾਈਟ ਅਵੇ। ਉਹਨੇ ਸਮਰਾਈਜ਼ ਕਰਕੇ ਕੱਢ ਦਿੰਦਾ ਉਸੇ ਵੇਲੇ ਵੀ ਤੁਹਾਡੇ ਕੰਟਰੈਕਟ ਦੇ ਵਿੱਚ ਕੀ ਚੰਗਾ ਤੇ ਕੀ ਮਾੜਾ ਲਿਖਿਆ। ਜਿਹੜੀ ਸ਼ਰਮਾ ਜੀ, ਜਿਹੜੀ ਸਾਰਿਆਂ ਨੂੰ ਵਧੀਆ ਗੱਲ ਹੈਗੀ ਆ ਕਿ ਤੁਸੀਂ ਕੰਟਰੈਕਟ ਪੜ੍ਹਿਆ ਹੈਗਾ ਔਰ ਪੜ੍ਹ ਕੇ ਉਸ ਚੀਜ਼ ਨੂੰ ਅੰਡਰਸਟੈਂਡ ਕੀਤੀ ਹੈਗੀ ਆ ਤੇ ਉਸ ਚੀਜ਼ ਦੇ ਲਈ ਨਾ ਕਰਤੀ ਹੈਗੀ ਆ। ਜੇ ਇਦਾਂ ਹੀ ਸਾਰੇ ਜਣੇ ਪੜ੍ਹ ਕੇ ਇਹਨੂੰ ਦੇਖ ਕੇ ਸਮਝ ਕੇ ਤੇ ਨਾ ਕਰਨ ਤੇ ਆਬਵੀਅਸਲੀ ਕੰਪਨੀ ਜਿਹੜੀ ਆ ਉਹ ਆਪਣੀ ਪ੍ਰੈਕਟਿਸ ਜਿਹੜੀ ਆ ਉਹ ਚੇਂਜ ਕਰ ਦਿੰਦੀ ਆ। ਜੀ, ਥੈਂਕ ਯੂ। ਕੰਟਰੈਕਟ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ। ਕੰਟਰੈਕਟ ਦੀ ਵਿੱਚ ਉਹਨਾਂ ਨਾਲ ਗੱਲ ਹੋਈ ਵੀ ਮੈਂ ਨਹੀਂ ਇਹਨੂੰ ਰਿਨਿਊ ਕਰਨਾ, ਤੁਸੀਂ ਕੈਂਸਲ ਕਰ ਦਿਓ। ਉਹ ਕਹਿੰਦੇ ਜੀ ਅਸੀਂ ਤੁਹਾਨੂੰ ਡਾਕ ਸਾਈਨ ਭੇਜਦੇ ਆ, ਤੁਸੀਂ ਸਾਈਨ ਕਰਕੇ ਭੇਜ ਦੇਣਾ, ਤੁਹਾਡਾ ਇਹ ਟਰਮੀਨੇਟ ਹੋ ਜਾਏਗਾ। ਤੇ ਕੰਟਰੈਕਟ ਉਹਨਾਂ ਨੇ ਚੱਕ ਕੇ ਮੈਨੂੰ ਟਰਮੀਨੇਸ਼ਨ ਨਹੀਂ ਭੇਜੀ, ਉਹਨਾਂ ਨੇ ਚੱਕ ਕੇ ਮੈਨੂੰ ਦੁਬਾਰਾ ਰਿਨਿਊਅਲ ਦਾ ਕੰਟਰੈਕਟ ਭੇਜਤਾ। ਬੜੇ ਚਲਾਕ ਆ ਵੀ। ਤੇ ਉਹ ਮੈਂ ਹਲੇ ਤੱਕ ਈਮੇਲ ਕੱਲ ਦੀ ਕੀਤੀ ਹੋਈ ਆ, ਉਹਦਾ ਹਲੇ ਤੱਕ ਕੋਈ ਰਿਪਲਾਈ ਨਹੀਂ ਆਇਆ ਵੀ ਇਹ ਟਰਮੀਨੇਟ ਦਾ ਲੈਟਰ ਹੈ ਜੀ। ਉਹ ਵੀ ਕਹਿੰਦੇ ਹੋਣੇ ਵੀ ਇਹ ਤਾਂ ਬੰਦਾ ਬੜਾ ਪੜਾਕੂ ਨਿਕਲਿਆ, ਇਹ ਤਾਂ ਸਭ ਕੁਝ ਹੀ ਪੜ੍ਹੀ ਜਾਂਦਾ। ਨਹੀਂ ਸ਼ਰਮਾ ਜੀ, ਕੋਈ ਗੱਲ ਨਹੀਂ। ਆਪਣੇ ਰਮਨ ਸੰਧੂ ਹੁਣੀ ਆਪਾਂ ਨੂੰ ਦੱਸ ਰਹੇ ਹੈਗੇ ਆ ਫੇਸਬੁੱਕ ਤੇ YouTube ਦੇ ਕਮੈਂਟਸ ਦੇ ਵਿੱਚ ਕਿ ਜਿਹੜੀ ਇਹ ਕੰਪਨੀ ਹੈਗੀ ਹੈ, ਇਹਦਾ ਹਾਈਵੇ ਐਪ ਦੇ ਨਾਲ ਜਿਹੜਾ ਆ ਐਕਸੈਸ ਬੰਦ ਕਰ ਦਿੱਤਾ ਗਿਆ। ਸੋ ਹੁਣ ਇਹ ਪੇਡ ਇੰਟੀਗ੍ਰੇਸ਼ਨ ਮਾਡਲ ਦੇ ਰਹੇ ਹੈਗੇ, ਉਹੀ ਕੰਪਨੀ ਦੀ ਗੱਲ ਆ। ਤੇ ਉਹ ਜਿਹੜੀ ਚੀਜ਼ ਆ ਉਹ ਵੀ ਸ਼ਾਇਦ ਹੋ ਸਕਦਾ ਇਹਨਾਂ ਨੂੰ ਕਾਫੀ ਹਰਟ ਕਰੂਗੀ ਜੇ ਇਦਾਂ ਕਰਦੇ ਹੈਗੇ ਆ। ਤੇ ਬਹੁਤ ਜਿਹੜੇ ਇਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ ਉਹ ਭਰੇ ਜਾਣਗੇ, ਦੂਜੀਆਂ ELD ਵੱਲ ਜਾਣਗੇ। ਪਰ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ। ਤੇ ਜੇ ਤੁਹਾਡੇ ਨਾਲ ਕੋਈ ਹੋਰ ਕੋਈ ਇਸ਼ੂ ਇਹਦੇ ਉੱਤੇ ਖੜਾ ਹੁੰਦਾ ਤੇ ਜਸਟ ਲੈਟ ਮੀ ਨੋ, ਆਪਾਂ ਗੱਲ ਕਰ ਲਾਂਗੇ ਨਾਲ ਜੀ। ਬਸ ਕਾਲ ਕਰ ਲਿਓ ਤੁਸੀਂ ਰਮਨ ਭਾਜੀ ਨੂੰ। ਥੈਂਕ ਯੂ ਸ਼ਰਮਾ ਜੀ। ਥੈਂਕ ਯੂ, ਧੰਨਵਾਦ। ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਇੱਕ ਅੱਧਾ ਕਾਲਰ ਹੋਰ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਬਹਾਦਰ ਸਿੰਘ ਜੀ। ਹਾਂਜੀ ਬਹਾਦਰ ਜੀ। ਜੀ ਰਾਜਕੀਰ, ਤੁਸੀਂ ਗਲਤ ਕਰਦੇ, ਇੱਕ ਅੱਧਾ ਕਾਲਰ ਲੈ ਕੇ ਆਪਾਂ ਇੱਕ ਤੇ ਲੈ ਲਈਏ, ਅੱਧਾ ਕਿੱਦਾਂ? ਉਹ ਅੱਧੇ ਵਾਲੇ ਚੱਲ ਹਾਂ, ਅੱਧਾ ਵਾਲਾ ਹੀ ਹੋ ਗਿਆ ਨਾ ਵੀ ਅਸੀਂ ਬੁਲਾਈ ਜਾਂਦੇ, ਉਹ ਬੁਲਾਉਂਦੇ ਨਹੀਂ। ਅਮਰਜੀਤ ਜੀ। ਚਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਭਾਈ।
ਭਾਜੀ ਮੇਰਾ ਕੁਐਸਚਨ ਹੈ, ਮੈਂ ਨਾ ਇਫਟਾ ਫਾਈਲ ਕੀਤਾ ਸੀ, ਅਸੀਂ ਕੈਲੀਫੋਰਨੀਆ ਲੋਕਲ ਚੱਲਦੇ ਹੈਗੇ, ਯਾਨੀ ਕਿ ਜਸਟ ਕੈਲੀਫੋਰਨੀਆ ਇੱਥੇ ਫਿਊਲ ਬਾਈ ਕਰਦੇ ਆ। ਜਦੋਂ ਇਫਟਾ ਫਾਈਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਮੇਰਾ ਅਸੈਪਟ ਨਹੀਂ ਕੀਤਾ, ਮੈਨੂੰ ਉਹਨਾਂ ਨੇ ਮੇਰੇ ਵੱਲ ਕਹਿੰਦੇ ਕਿ ਤੁਹਾਡਾ ਟਰੱਕ ਮਾਈਲੇਜ ਜ਼ਿਆਦਾ ਦੇ ਰਿਹਾ ਤੇ ਮੇਰੇ ਪੈਸੇ ਕੱਢਦੇ ਉਹਨਾਂ ਨੇ। ਮੈਂ ਦੁਬਾਰਾ ਫਾਈਲ ਕੀਤਾ, ਉਹ ਅਸੈਪਟ ਨਹੀਂ ਕਰਦੇ, ਫਿਊਲ ਰਸੀਦਾਂ ਉਹ ਮੰਨਦੇ ਨਹੀਂ ਹੈਗੇ। ਮੈਨੂੰ ਕੀ ਕਰਨਾ ਚਾਹੀਦਾ? ਮੇਰੇ ਵੱਲ ਉਹਨਾਂ ਨੇ ਪੈਸੇ ਕੱਢਦੇ ਦੁਬਾਰਾ ਫਿਰ। ਭਾਈ ਤੁਹਾਨੂੰ ਵਰਕਆਊਟ ਤੇ ਉਹਨਾਂ ਨੇ ਕਰਨਾ ਪੈਣਾ ਮੇਰੇ ਖਿਆਲ। ਜੇ ਕੋਈ ਪਰਮਿਟ ਵਾਲੇ ਆਪਣੇ ਸੁਣਦੇ ਹੈਗੇ ਵੀਰ ਮੇਰੇ, ਤੇ ਉਹ ਜ਼ਰੂਰ ਦੱਸ ਸਕਦੇ ਆ ਕਿ ਕੀ ਕਰ ਸਕਦੇ ਇਹੋ ਜਿਹੇ ਸਿਲਸਿਲੇ ਦੇ ਵਿੱਚ, ਕਿਉਂਕਿ ਤੁਸੀਂ ਖੁਦ ਆਪਣਾ ਡਾਇਰੈਕਟਲੀ ਇਫਟਾ ਭਰਦੇ ਜਾਂ ਪਰਮਿਟਸ ਵਾਲੇ ਕੋਲ ਭਰਵਾਉਂਦੇ? ਮੈਂ ਡਾਇਰੈਕਟਲੀ ਭਰਿਆ ਸੀ ਆਪ। ਹਾਂਜੀ, ਸੋ ਤੁਸੀਂ ਡਾਇਰੈਕਟਲੀ ਉਹਨਾਂ ਦੇ ਨਾਲ ਤੁਹਾਨੂੰ ਬੋਰਡ ਆਫ ਇਕੁਲਾਈਜੇਸ਼ਨ ਦੇ ਨਾਲ ਗੱਲ ਕਰਨੀ ਚਾਹੀਦੀ। ਸੈਕਰਮੈਂਟੋ ਆਫਿਸ ਦੇ ਵਿੱਚ ਉਹਨਾਂ ਨੂੰ ਆਪਣਾ ਟਾਈਮ ਲੈ ਕੇ ਉੱਥੇ ਜਾ ਕੇ ਮਿਲ ਲਓ, ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੈਗੇ। ਪਰ ਇਹ ਜਿਹੜੀ ਇੱਕ ਇਹਨਾਂ ਨੇ ਵਿੱਚ ਗੱਲ ਕੀਤੀ ਉਹ ਬੜੀ ਵੀਅਰਡ ਮੈਨੂੰ ਲੱਗੀ। ਕਹਿੰਦੇ ਵੀ ਰਸੀਦਾਂ ਅਸੈਪਟ ਨਹੀਂ ਕਰਦੇ, ਇਹਦਾ ਕੀ ਮਤਲਬ ਹੋਇਆ? ਉਹ ਕਿਉਂ ਨਹੀਂ ਅਸੈਪਟ ਕਰਨਗੇ ਰਸੀਦਾਂ? ਉਹ ਦੇਖੋ ਅਗੇਨ ਜਿਹੜੀ ਕੋਈ ਹੋ ਸਕਦਾ ਕਿ ਕਿਸ ਤਰ੍ਹਾਂ ਗੱਲ ਇੱਕ ਅੱਖਰ 'ਚ ਗੱਲ ਨਿਬੇੜਨੀ ਹੋਵੇ ਤਾਂ ਸਰਕਾਰੀ ਕਹਿ ਕੇ ਨਿਬੇੜ ਦਈਏ ਵੀ ਮੈਂ ਕਮਾਓ ਵਾ। ਬਸ ਉਹੀ ਰੌਲਾ ਜੀ। ਸਰਕਾਰੀ ਅਸੈਪਟ ਤਾਂ ਨਹੀਂ ਕਰ ਰਹੇ, ਕਹਿੰਦੇ ਕਿ ਉੱਥੇ ਯੂਨਿਟ ਨੰਬਰ ਨਹੀਂ ਹੈਗਾ। ਹੁਣ ਯੂਨਿਟ ਨੰਬਰ ਜਦੋਂ ਆਪਾਂ ਐਪ ਤੋਂ ਤੇਲ ਪਾਉਂਦੇ ਆ, ਉੱਥੇ ਯੂਨਿਟ ਨੰਬਰ ਸ਼ੋ ਨਹੀਂ ਹੁੰਦੇ ਕਿਸੇ ਦੇ। ਉਹਨਾਂ ਨੂੰ ਪੁੱਛੇ ਹੱਥ ਨਾਲ ਲਿਖ ਕੇ ਦੇ ਦਿਓ ਤੇ ਯੂਨਿਟ ਨੰਬਰ ਫਿਰ ਮੰਨ ਲਓਗੇ। ਮੈਨੂੰ ਜਿਹੜੀ ਭਾਜੀ ਅਮਰਜੀਤ ਭਾਜੀ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਆ ਫੋਨ ਦੇ ਉੱਤੇ ਕਨਵਰ ਆਲ ਨਾਲ ਲਓ, ਉਹ ਇਹ ਕਹਿ ਰਿਹਾ ਵੀ ਕੈਲੀਫੋਰਨੀਆ ਇੰਟਰਾ ਸਟੇਟ ਡੂ ਨਾਟ ਨੀਡ ਟੂ ਫਾਈਲ ਇਫਟਾ। ਅੱਛਾ, ਜੇ ਅੰਦਰ ਚੱਲਦੇ ਤਾਂ ਲੋੜ ਹੀ ਨਹੀਂ ਇਫਟਾ ਫਾਈਲ ਕਰਨ ਦੀ? ਹਾਂਜੀ, ਇਹ ਤਾਂ ਫਿਰ ਆਪ ਹੀ ਗਏ ਆ ਵੀ ਆਓ ਆ ਬੈਲ ਮੁਝੇ ਮਾਰ ਵਾਲੀ ਗੱਲ ਹੋ ਗਈ। ਉਹਨਾਂ ਨੇ ਪੈਸੇ ਕਢਾ ਲਏ ਤੁਹਾਡੇ ਤੋਂ। ਕਰ ਲਿਓ ਗੱਲ ਕਿਸੇ ਇਫਟਾ ਵਾਲਿਆਂ ਦੇ ਨਾਲ, ਉਹਨਾਂ ਦੇ ਨਾਲ। ਕਿਉਂਕਿ ਮੈਨੂੰ ਵੀ ਥੋੜਾ ਜਿਹਾ ਸ਼ੱਕ ਪੈਂਦਾ ਸੀ ਵੀ ਸ਼ਾਇਦ ਵਿਦਨ ਕੈਲੀਫੋਰਨੀਆ ਲੋੜ ਨਹੀਂ ਹੈਗੀ ਫਾਈਲ ਕਰਨ ਦੀ, ਪਰ ਜੇ ਉਹਨਾਂ ਨੇ ਹੁਣ ਕਨਫਰਮ ਕਰਤਾ ਜੇ ਇਫ ਪਲੇਟਸ California interstate do not need to file IFTA if plates is issued by California DMV. Right. ਠੀਕ ਹੈ ਜੀ, ਠੀਕ ਹੈ ਭਾਈ, ਥੈਂਕ ਯੂ। ਓਕੇ ਜੀ, ਥੈਂਕ ਯੂ, ਮਿਹਰਬਾਨੀ। ਸਮਾਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਆਪਾਂ ਇੱਥੇ ਜਿਹੜੀ ਹੈ ਜੀ ਇਜਾਜ਼ਤ ਲੈਂਦੇ ਆ। ਸਾਰਿਆਂ ਦਾ ਹੀ ਧੰਨਵਾਦ। ਰਾਜਕਵੀਰ ਸਿੰਘ, ਇੱਕ ਆਪਾਂ ਜਿਹੜਾ ਉਹ ਪ੍ਰੋਟੈਸਟ ਹੋ ਰਿਹਾ ਨਾ, ਉਹਦੀ ਜ਼ਰੂਰ ਗੱਲ ਕਰਨੀ ਥੋੜੀ ਜਿਹੀ। ਤੇ ਰਮਨ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਸੋ ਨਿਊਯਾਰਕ 'ਚ ਜਿਹੜਾ ਪ੍ਰੋਟੈਸਟ ਹੋ ਰਿਹਾ, ਭਾਗਵਤ ਆ ਰਿਹਾ RSS ਵਾਲਾ, ਉਹਦੇ ਸੰਬੰਧ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਜੇ ਕਿਸੇ ਨਾਲ ਗੱਲਬਾਤ ਵੀ ਹੋਈ ਦੁਪਹਿਰ ਨੂੰ, ਤੁਸੀਂ ਸਮਾਂ ਦੇਖ ਲਿਓ, ਕਿਉਂਕਿ ਨਾ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਬਹੁਤ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ। ਉਹਨਾਂ ਨੇ ਨਿਊਯਾਰਕ ਦਾ ਜਿਹੜਾ ਮੇਅਰ ਆ ਉਹਨੂੰ ਲੈਟਰ ਲਿਖੀ ਆ ਪਈ ਜੀ ਸਾਡੀ ਸੇਫਟੀ ਦਾ ਖਤਰਾ ਆ ਤੇ ਤੁਸੀਂ ਸਹੁੰ ਚੁੱਕੀ ਆ ਸਾਰੇ ਜਿਹੜੇ ਨਿਊਯਾਰਕਰਸ ਆ ਉਹ ਸੇਫ ਰਹਿਣ। ਸੋ ਉਹਨਾਂ ਨੇ ਬਹੁਤ ਸਾਰੇ ਜਿਹੜੇ ਲੈਟਰਸ ਆ, ਈਮੇਲਸ ਆ ਕਾਂਗਰਸਮੈਨਾਂ ਨੂੰ, ਸੈਨੇਟਰਾਂ ਨੂੰ ਲਿਖੀਆਂ ਵੀ ਸਾਨੂੰ ਜੀ ਉੱਥੇ ਖਤਰਾ ਹੋ ਸਕਦਾ ਆ, ਸਾਡੇ ਨਾਲ ਛਿੱਤਰ ਪਰੇਡ ਹੋ ਸਕਦੀ ਹੈ ਜਾਂ ਕੁਛ ਵੀ। ਸੋ ਇੱਕ ਤਾਂ ਇਹ ਆ ਵੀ 61 ਆਰਗੇਨਾਈਜੇਸ਼ਨ, 61 ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ਹਿੰਦੂ ਆਰਗੇਨਾਈਜੇਸ਼ਨਸ ਵੀ ਹੈਗੀਆਂ, ਇੱਕ ਹਿੰਦੂਜ਼ ਫॉर ਹਿਊਮੈਨਿਟੀ ਆ, ਉਹ ਸਾਰੇ ਸਿੱਖਾਂ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ, ਸਿੱਖ ਕਾਕਸ ਵਾਲਿਆਂ ਨੇ ਵੀ ਲੈਟਰ ਲਿਖਿਆ ਹੋਇਆ ਹੈਗਾ। ਪਹਿਲੀ ਗੱਲ ਤਾਂ ਇਹ ਸੀ ਵੀ ਜਿਹੜਾ ਭਾਗਵਤ ਆ ਉਹਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ। ਜੋ ਮਿਨੋਰਟੀਜ਼ ਦਾ ਹਾਲ ਉੱਥੇ RSS ਵਾਲੇ ਕਰ ਰਹੇ ਹੈਗੇ ਆ, ਚਾਹੇ ਉਹ ਜੈਨੋਸਾਈਡ ਕਰਨ ਵਾਲੇ ਬੰਦੇ ਆ, ਉਹ ਚਾਹੇ ਸਿੱਖ ਆ, ਆਪਾਂ ਮਨੀਪੁਰ ਦੇ ਵਿੱਚ ਜਾਂ ਹੋਰ ਦੇਖਿਆ ਕੀ ਕੁਛ ਹੋਇਆ ਹੈਗਾ। ਉਲਟਾ ਸਮਾਂ ਉਹਨਾਂ ਦੇ ਉਲਟ ਕਹਿ ਰਿਹਾ ਵੀ ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਉਹਨਾਂ ਤੋਂ ਸਾਡੀ ਲਾਈਫ ਨੂੰ ਖਤਰਾ ਹੈਗਾ। ਸੋ ਉਹਨਾਂ ਨੇ ਕਮਿਊਨਿਟੀ ਐਡਵਾਈਜ਼ਰੀ ਜਾਰੀ ਕੀਤੀ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ। ਸੋ ਉਹਦੇ ਸੰਬੰਧ ਵਿੱਚ ਉੱਥੇ ਹਿੰਮਤ ਸਿੰਘ ਹੁਣੀ ਵੀ ਹੈਗੇ ਆ, ਉਹ ਬਹੁਤ ਉਹ ਆਰਗੇਨਾਈਜ਼ ਕਰ ਰਹੇ ਆ ਪ੍ਰੋਟੈਸਟ। ਆਪਾਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੇ ਨਾਲ ਦੁਪਹਿਰੇ ਜਿਹੜਾ ਵੀ ਤੁਹਾਡੇ ਨਾਲ ਸਮਾਂ ਹੋਇਆ ਦੇਖੋ, ਜੇ ਤੁਸੀਂ ਦੱਸ ਸਕਦੇ ਸਰੋਤਿਆਂ ਨੂੰ। 4 ਵਜੇ ਨਾਲ ਉਹਨਾਂ ਦੇ ਨਾਲ ਆਲਰੇਡੀ ਗੱਲ ਹੋਈ ਸੀ। ਸੋ 4 ਵਜੇ ਵਾਲੇ ਪ੍ਰੋਗਰਾਮ 'ਚ ਉਹਨਾਂ ਦੇ ਨਾਲ ਆਪਾਂ ਗੱਲਬਾਤ 4 ਵਜੇ ਦੇ ਪ੍ਰੋਗਰਾਮ 'ਚ ਜਿਹੜਾ ਲਾਈਵ ਪ੍ਰੋਗਰਾਮ ਹੋਣਾ ਉਹਦੇ 'ਚ ਤੁਸੀਂ ਕਾਲਾਂ ਵੀ ਕਰ ਸਕਦੇ ਆ। ਨਿਊਯਾਰਕ ਦੇ ਮੇਅਰ ਨੇ ਕਿਹਾ ਵੀ ਮੈਂ ਰੋਕ ਤਾਂ ਨਹੀਂ ਸਕਦਾ ਕਿਉਂਕਿ ਇਹ ਵੀਜ਼ੇ ਦਾ ਜਿਹੜਾ ਚੱਕਰ ਆ ਮੇਰੇ ਹੱਥ ਦੇ ਵਿੱਚ ਨਹੀਂ ਹੈ, ਪਰ ਉਹ ਬਹੁਤ ਵੋਕਲ ਰਹੇ ਆ। ਜਿਹੜਾ ਜੋਹਰਾਨ ਮਮਦਾਨੀ ਆ, ਹਮੇਸ਼ਾ ਹੀ ਉਹ RSS ਨੂੰ ਜਾਂ ਜਿਹੜੀਆਂ ਉਹ ਹਿੰਦੂ ਤਵੀ ਫੋਰਸਿਸ ਜਿਹੜੀਆਂ ਮਿਨੋਰਟੀਜ਼ ਦੇ ਨਾਲ ਧੱਕਾ ਕਰਦੀਆਂ ਉਹਨਾਂ ਦੇ ਉਲਟ ਬੋਲਦੇ ਰਹੇ ਆ। ਤੇ ਹੁਣ ਵੀ ਉਹਨਾਂ ਨੇ ਸਟੇਟਮੈਂਟ ਤਾਂ ਜਾਰੀ ਕੀਤੀ ਸੀ। ਸੋ ਇਹ ਤੁਸੀਂ ਦੇਖੋ ਪਈ ਜਿਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਵੀ ਦੇਖੋ ਜੀ ਮੰਦਿਰਾਂ ਦੇ ਉੱਤੇ ਆਹ ਪਤਾ ਨਹੀਂ ਕੌਣ ਲਿਖ ਗਏ ਹੈਗੇ ਆ, ਸਿੱਖਾਂ ਨੂੰ ਵੀ ਬਦਨਾਮ ਕਰਦੇ ਸੀ। ਬਾਅਦ 'ਚ ਪਤਾ ਲੱਗਿਆ ਵੀ ਨਹੀਂ ਉਹ ਤਾਂ ਹੈ ਵੀ ਨਹੀਂ ਸੀਗੇ। ਸੈਨ ਫਰਾਂਸਿਸਕੋ ਅੰਬੈਸੀ ਲਾਗੇ ਜਿਹੜੀ ਅੱਗ ਸੀ
ਉਹ ਜੀ ਕਿੰਨਾ ਚਿਰ ਮੀਡੀਆ 'ਚ ਬਦਨਾਮ ਕਰਦੇ ਰਹੇ ਵੀ ਸਿੱਖਾਂ ਨੇ ਲਾਈ ਆ, ਬਾਅਦ 'ਚ ਪਤਾ ਲੱਗਿਆ ਉਹਦਾ ਹੋਮਲੈਸ ਬੰਦਾ ਸੀ, ਨਾਲੇ ਮੈਸੀ ਨੂੰ ਵੀ ਨਹੀਂ ਸੀ, ਉਹਦੇ ਸਾਹਮਣੇ ਇੱਕ ਗਾਰਬੇਜ ਦਾ ਜਿਹੜਾ ਬਿਨ ਸੀਗਾ ਜਿਹਨੂੰ ਅੱਗ ਲੱਗੀ ਸੀ। ਸੋ ਪਲੀਜ਼ ਇਹ ਨਾ ਉਹਨਾਂ ਨੇ ਕਮਿਊਨਿਟੀ ਐਡਵਾਈਜ਼ਰੀ ਜਾਰੀ ਕੀਤੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ, ਕਹਿੰਦੇ ਵੀ ਅਸੀਂ ਸਿਕਿਉਰਿਟੀ ਅਲਰਟ ਜਾਰੀ ਕਰ ਰਹੇ ਹਾਂ, ਅਸੀਂ ਤਾਂ ਬਹੁਤ ਯੂਨੀਵਰਸਲ ਵਨਨੈਸ ਸੈਲੀਬ੍ਰੇਟ ਕਰ ਰਹੇ ਹਾਂ। ਸੋ ਸਾਰੇ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਬਹੁਤ ਵੱਡੀ ਗਿਣਤੀ 'ਚ ਇੱਥੋਂ ਦੇਖੋ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਕਲੀਅਰ ਹੋ ਗਈ ਜੀ। RSS ਦਾ ਮੁਖੀ ਆ ਰਿਹਾ ਜਿਹੜਾ ਜੈਨੋਸਾਈਡਲ ਬਿਰਤੀ ਵਾਲਾ ਆ, ਜਿਹੜੇ ਕਿ ਰਾਈਟ ਵਿੰਗ ਦਾ ਜਿਹੜਾ ਹਿੰਦੂਤਵੀ ਅਪਰੋਚ ਆ ਉਸ ਨੂੰ ਉਹ ਉੱਥੇ ਲਾਉਣਾ ਚਾਹੁੰਦਾ, ਪੂਰੇ ਮੁਲਕ 'ਚ ਲਾਗੂ ਕਰਨਾ ਚਾਹੁੰਦਾ, ਤੇ ਉਹਦੀ ਹਮਦਰਦ ਜਥੇਬੰਦੀ ਕਿਹੜੀ ਆ? HAF। ਹੁਣ ਇਹ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਵੀ ਇਹ ਜਿਹੜੀ ਭਾਰਤੀ ਮੁਲਕ ਦੀ ਪ੍ਰੋਕਸੀ ਦੇ ਤੌਰ ਦੇ ਉੱਤੇ ਜਿਹੜੀ HAF ਆ ਉਹ ਇੱਥੇ ਕੰਮ ਕਰ ਰਹੀ ਆ। ਸੋ ਇੱਥੋਂ ਇਹ ਸਪਸ਼ਟ ਹੋ ਜਾਂਦਾ ਆ ਵੀ ਉਹਨਾਂ ਦਾ ਅੰਦਰ ਖਾਤੇ ਦੇਖੋ ਉਹਨਾਂ ਦਾ ਮਿਸ਼ਨ ਕੀ ਹੈਗਾ ਆ, ਉਹਨਾਂ ਨੇ ਕਰਨਾ ਕੀ ਆ। ਉਹੀ ਜਿਹੜਾ ਹਿੰਦੂਤਵੀ ਵਿਚਾਰਧਾਰਾ ਇਹਨਾਂ ਦੇ ਜਿਹੜੇ ਸਮਰਥਕ ਲੋਕਾਂ ਦੇ ਦੁਆਰਾ ਵੱਖ-ਵੱਖ ਕੰਪਨੀਆਂ ਦੇ ਵਿੱਚ ਵੀ ਜਿਹੜੀ ਉਹ ਲਾਈ ਜਾ ਰਹੀ ਆ। ਆਪਾਂ ਕਾਸਟ ਬਿੱਲ ਵਾਲੇ ਦੇ ਵਿੱਚ ਦੇਖਿਆ ਹੀ ਸੀਗਾ, ਇਹੀ ਜਿਹੜੇ ਉਹ ਲੋਕ ਸੀਗੇ ਜਿਹੜੇ ਉਸ ਦਾ ਵਿਰੋਧ ਜਿਹੜਾ ਉਹ ਕਰ ਰਹੇ ਸੀਗੇ 403 ਦੇ ਵਿੱਚ, ਤੇ ਉਹ ਸਾਰੀਆਂ ਚੀਜ਼ਾਂ ਕੁਛ ਆਪਣੇ ਲੋਕ ਵੀ ਕਈ ਕਹਿ ਲਓ ਵੀ ਭਟਕ ਗਏ ਸੀਗੇ ਉਸ ਚੀਜ਼ ਦੇ ਵਿੱਚ, ਪਰ ਹਾਂ ਮੈਜੋਰਟੀ 'ਚ ਸਾਰਿਆਂ ਨੇ ਉਸ ਬਿੱਲ ਦਾ ਜਿਹੜਾ ਉਹ ਹਮਾਇਤ ਜਿਹੜੀ ਉਹ ਕੀਤੀ ਸੀ ਵੀ ਇਹ ਹੋਣਾ ਚਾਹੀਦਾ, ਕਿਉਂਕਿ ਉਹੀ ਵਿਚਾਰਧਾਰਾ ਵਾਲੇ ਲੋਕ ਨੇ, ਉਹੀ ਚੀਜ਼ਾਂ ਜਿਹੜੀਆਂ ਇੱਥੇ ਅਮਰੀਕਾ ਦੇ ਕਲਚਰ ਦੇ ਵਿੱਚ ਉਹ ਲਿਆਉਣਾ ਜਿਹੜੀਆਂ ਉਹ ਚਾਹ ਰਹੇ ਨੇ। ਸੋ ਉਹ ਚੀਜ਼ਾਂ ਦਾ ਜਿਹੜਾ ਨੋਟ ਹੋਣਾ ਚਾਹੀਦਾ ਆ, ਤੇ ਆਪਾਂ ਇਹੀ ਕਵਾਂਗੇ ਵੀ ਉਹਦਾ ਜ਼ੋਰਦਾਰ ਤਰੀਕੇ ਦੇ ਨਾਲ ਉਹਦਾ ਵਿਰੋਧ ਹੋਣਾ ਚਾਹੀਦਾ ਆ, ਪੂਰਾ ਵਿਰੋਧ ਹੋਣਾ ਚਾਹੀਦਾ ਆ, ਤੇ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਸਾਥ ਦਿਓ। ਇਹ ਇਕੱਲਾ ਅਮਰੀਕਾ 'ਚ ਨਹੀਂ, ਇਹਨੇ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਆਉਣਾ ਹੈਗਾ ਆ। ਸੋ ਇਹ ਸਾਰੀਆਂ ਸਿਚੁਏਸ਼ਨਸ ਇਸ ਤਰੀਕੇ ਨਾਲ ਜਿਹੜੀਆਂ ਬਣੀਆਂ। ਸੋ ਅੱਜ ਸ਼ਾਮ ਦੇ ਜਿਹੜੇ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਹਿੰਮਤ ਸਿੰਘ ਹੁਣੀ ਜੋ ਕੋਆਰਡੀਨੇਟ ਕਰ ਰਹੇ ਆ ਇਹਨਾਂ ਸਾਰੇ ਜਿਹੜੇ ਆ ਪ੍ਰੋਟੈਸਟ ਨੂੰ, ਉਹ ਆਪਣੇ ਨਾਲ ਜਿਹੜੇ ਜੁੜਨਗੇ ਤੇ ਇਸ ਬਾਬਤ ਜਿਹੜੀਆਂ ਉਹ ਜਾਣਕਾਰੀਆਂ ਹੋਰ ਸਾਂਝੀਆਂ ਕਰਨਗੇ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।